ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤੇ ਅਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਖਬਰ ਤੇ ਨਜ਼ਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਟਾਈਮ ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬ ਤੋਂ ਦੀਪਕ ਸ਼ਰਮਾ ਚਨਾਰਥਲ ਜੀ। ਦੀਪਕ ਜੀ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਜੀ ਤੇ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਦੀਪ ਸਿੰਘ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸਹਿਯੋਗ ਕਰਨਾ ਚਾਹੁੰਦੇ ਹੋ, ਕਾਲ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਦੀਪਕ ਸ਼ਰਮਾ ਜੀ, ਜਿਵੇਂ ਆਪਾਂ ਸਭ ਜਾਣਦੇ ਹਾਂ, ਮੌਸਮ ਦੀ ਮਾਰ ਬਹੁਤ ਰਹੀ ਹੈ ਇਸ ਵਾਰ ਫਸਲਾਂ ਦੇ ਉੱਤੇ, ਕਿਸਾਨ ਦੇ ਉੱਤੇ। ਸੋ ਉਸੇ ਦੇ ਨਾਲ ਹੀ ਜੁੜੀ ਹੋਈ ਪਹਿਲੀ ਖਬਰ ਆ, ਕਣਕ ਦੀ ਖਰੀਦ ਨੂੰ ਲੈ ਕੇ ਆ, ਰਾਹਤ ਦੇ ਨਾਮ ਤੇ ਕਹਿੰਦੇ ਕਿਸਾਨਾਂ ਲਈ ਆਫਤ। ਹਾਂ ਬਿਲਕੁਲ ਜੀ, ਕੇਂਦਰ ਕਹਿੰਦਾ ਕਿ ਜਿਹੜੀਆਂ ਸਾਡੀਆਂ ਖਰੀਦ ਏਜੰਸੀਆਂ ਜਾਂ ਸਾਡੀ ਖਰੀਦ ਪਾਲਿਸੀ ਨਾਲ ਸੰਬੰਧਿਤ ਜਿਹੜੀਆਂ ਸ਼ਰਤਾਂ ਨੇ, ਅਸੀਂ ਉਹ 'ਚ ਰਾਹਤ ਦੇ ਦਿੱਤੀ ਹੈ ਕਿ ਚਾਹੇ ਦਾਣਾ ਮੌਜੂ ਹੋ ਗਿਆ ਹੋਵੇ, ਚਾਹੇ ਉਹ ਸੁੰਗੜ ਗਿਆ ਹੋਵੇ, ਚਾਹੇ ਬੇਰੰਗ ਹੋ ਗਈ ਹੋਵੇ ਕਣਕ, ਹੈ ਨਾ, ਚਾਹੇ ਦਾਣਾ ਟੁੱਟ ਗਿਆ ਹੋਵੇ, ਅਸੀਂ ਉਦੋਂ ਖਰੀਦਾਂਗੇ ਜੀ। ਸੋ ਇਸ ਲਈ ਜਦੋਂ ਇਹ ਬਿਆਨ ਆਉਂਦਾ ਤਾਂ ਲੱਗਦਾ ਕਿ ਕੇਂਦਰ ਨੇ ਰਾਹਤ ਦਿੱਤੀ ਹੈ, ਪਰ ਖਰੀਦਾਂਗੇ ਸ਼ਰਤਾਂ ਲਾ ਕੇ। ਹੁਣ ਇੱਥੋਂ ਫਿਰ ਜਦੋਂ ਪੜਚੋਲ ਹੁੰਦੀ ਹੈ, ਫਿਰ ਪਤਾ ਲੱਗਦਾ ਕਿ ਇਹ ਰਾਹਤ ਨਹੀਂ, ਇਹ ਤਾਂ ਆਫਤ ਦੇਤੀ। ਅਸਲ 'ਚ ਪਹਿਲਾਂ ਸ਼ਰਤਾਂ ਹੀ ਇੰਨੀਆਂ ਸਖਤ ਕਰ ਦਿੱਤੀਆਂ ਗਈਆਂ ਨੇ ਹੁਣ ਕਿ ਉੱਥੇ ਉਹ ਤੋਂ ਬਾਅਦ ਜਦੋਂ ਹੁਣ ਰਾਹਤ ਦਿੰਦੇ ਨੇ, ਉਹਦੇ ਵਿੱਚ ਵੀ ਜਿਹੜੀ ਸ਼ਰਤਾਂ ਲਾਉਂਦੇ ਨੇ ਉਹ ਪਹਿਲੀਆਂ ਜੋ ਛੋਟ ਦਿੱਤੀ ਜੀ ਅਸੀਂ, ਪਰ ਉਹ ਉੱਥੇ ਦਾ ਉੱਥੇ ਹੀ ਹਾਲਤ ਰਹਿੰਦੀ ਹੈ। ਮੋਟੀ ਜੀ ਉਦਾਹਰਨ ਹੈ ਕਿ 18% ਤੱਕ ਜਿਹੜਾ ਦਾਣਾ ਸੁੰਗੜ ਗਿਆ, ਮੌਜੂ ਹੋ ਗਿਆ, ਟੁੱਟ ਗਿਆ, ਉਹਦੀ ਅਸੀਂ ਖਰੀਦ ਤਾਂ ਕਰਾਂਗੇ ਕਹਿੰਦੇ, ਪਰ ਉਹਦੇ ਉੱਤੇ ਬਕਾਇਦਾ ਤੌਰ ਤੇ 18% ਤੱਕ ਜਿਹੜਾ ਦਾਣਾ ਗਿਆ 6% ਤੋਂ ਲੈ ਕੇ ਟੁੱਟਣ 'ਚ, ਮੌਜੂ ਹੋਣ 'ਚ, ਸੁੰਗੜਨ 'ਚ, ਉਹਦੇ ਪਰ 5 ਰੁਪਏ 31 ਪੈਸੇ ਤੋਂ ਲੈ ਕੇ 31 ਰੁਪਏ 87 ਪੈਸੇ ਤੱਕ ਪ੍ਰਤੀ ਕੁਇੰਟਲ ਕਟੌਤੀ ਕਰਾਂਗੇ ਜੀ ਕਹਿੰਦੇ। ਫਿਰ ਰਾਹਤ ਕਿਹੜੀ ਹੈ? ਦੂਜੇ ਪਾਸੇ ਆ ਜਾਓ, ਜੇ ਦਾਣਾ ਬੇਰੰਗ ਹੋ ਗਿਆ, ਫਿਰ ਕਹਿੰਦੇ 10 ਤੋਂ ਲੈ ਕੇ 80% ਤੱਕ ਜਿਹੜੇ ਦਾਣੇ ਨੇ ਆਪਣਾ, ਮਤਲਬ ਕਣਕ ਨੇ ਆਪਣਾ ਰੰਗ ਗਵਾ ਲਿਆ, ਹੈ ਨਾ, ਰੰਗ ਬਟਾ ਲਿਆ, ਜਾਂ ਉਹ ਸਾਰੇ ਦੇ ਉੱਤੇ ਵੀ 5 ਰੁਪਏ 31 ਪੈਸੇ ਪ੍ਰਤੀ ਕੁਇੰਟਲ ਅਸੀਂ ਜੀ ਮਤਲਬ ਕਿ ਕਟੌਤੀ ਕਰਾਂਗੇ। ਫਿਰ ਰਾਹਤ ਕਿਵੇਂ ਹੋਈ? ਕੇਂਦਰ ਸਰਕਾਰ ਨੇ ਇਹ ਹਦਾਇਤਾਂ ਪੰਜਾਬ ਦੇ ਲਈ ਵੀ, ਰਾਜਸਥਾਨ ਲਈ ਵੀ, ਹਰਿਆਣਾ ਲਈ ਵੀ ਭੇਜਦੇ, ਕਿਉਂਕਿ ਇੱਕੋ ਮੌਸਮ ਦੀ ਮਾਰ ਲਗਭਗ ਇਸ ਖੇਤਰ 'ਚ ਪਈ ਆ। ਔਰ ਜੇਕਰ ਮੀਂਹ ਪੈ ਜਾਣ ਕਾਰਨ ਜਾਂ ਖਾਸ ਕਰ ਗੜੇਮਾਰੀ ਕਾਰਨ ਉਹ ਤੋਂ ਬਾਅਦ ਕਣਕ ਬੇਰੰਗ ਹੋ ਜਾਂਦੀ ਹੈ, ਬਦਰੰਗ ਹੋ ਜਾਂਦੀ ਹੈ, ਆਪਣਾ ਰੰਗ ਗਵਾ ਪੈਂਦੀ ਹੈ, ਜੋ ਚਮਕ ਹੈ ਉਹਦੀ ਉਹ ਗਵਾ ਪੈਂਦੀ ਹੈ। ਤੇ ਦੂਸਰੇ ਪਾਸੇ ਜਦੋਂ ਮਤਲਬ ਕਿ ਤੁਸੀਂ ਮਸ਼ੀਨ ਨਾਲ ਵੱਢੋਗੇ ਜਾਂ ਉਹਨੂੰ ਖੜੀ ਕਰੋਗੇ ਦੁਬਾਰਾ, ਜਾਂ ਤੁਸੀਂ ਹੈ ਨਾ ਉਹਨੂੰ ਮਤਲਬ ਕਿ ਹੱਥ ਨਾਲ ਵਾਢੀ ਕਰੋਗੇ, ਤਾਂ ਉਹਦੇ ਵਿੱਚ ਫਿਰ ਦਾਣਾ ਟੁੱਟਣ ਦਾ, ਸੁੰਗੜਨ ਦਾ ਤਾਂ ਤੈਅ ਹੀ ਹੈ। ਜਦੋਂ ਮਤਲਬ ਮੌਸਮ ਪਹਿਲਾਂ ਹੀ ਮਾਰ ਪੈ ਗਈ, ਸੁੰਗੜ ਤਾਂ ਜਾਂਦਾ ਹੀ ਹੈ, ਕਈ ਵਾਰ ਕਾਲਾ ਬਹੁਤ ਪੈ ਜਾਂਦਾ, ਪਰ ਉਹਦੇ ਬਾਵਜੂਦ ਟੁੱਟਣ ਵਾਲਾ ਜਿਹੜਾ ਮਸਲਾ ਉਹ ਖੜਾ ਹੋ ਜਾਂਦਾ। ਸੋ ਇਹ ਸਾਰਿਆਂ ਦੇ ਵਿੱਚ ਕੇਂਦਰ ਨੇ ਬਕਾਇਦਾ ਆਪਣੀਆਂ ਨਵੀਆਂ ਸ਼ਰਤਾਂ ਦੇ ਹਵਾਲੇ ਨਾਲ ਇਹ ਭੇਜੀ ਜਾਣਕਾਰੀ ਲਓ। ਮੈਂ ਕਹਿੰਦੇ 6% ਤੱਕ ਜੇਕਰ ਦਾਣਾ ਸੁੰਗੜਦਾ ਏ ਜਾਂ ਟੁੱਟਦਾ ਏ, ਫਿਰ ਕੋਈ ਕਟੌਤੀ ਨਹੀਂ ਜੀ। ਹੁਣ ਇਹ ਪੈਮਾਨਾ ਕਿਵੇਂ ਆ ਕਿ 6% ਹੈ? ਇਹ ਕੌਣ ਤੈਅ ਕਰੂਗਾ? ਮਤਲਬ ਉਹ ਮੁੱਠੀ ਭਰ ਕੇ ਚੱਕਣ ਵਾਲੇ ਬੰਦੇ, ਉਹ ਆੜਤੀਏ ਉਹ ਮਾਰ ਕੇ ਵਿੱਚੋਂ 4 ਦਾਣੇ ਕੱਢ ਕੇ ਬੋਰੀ ਚੋਂ ਉਹ ਦੇਖ ਕੇ। ਸੋ ਕਿਹੜਾ ਤੈਅ ਕਰੂਗਾ 6% ਹੈ ਜਾਂ 7% ਹੈ? ਮਤਲਬ ਜਿਹਦੇ ਨਾਲ ਜਾਰੀ ਪੁੱਗਦੀ ਹੋਈ, ਜਾਂ ਜਿੱਥੇ ਕਿਤੇ ਅਧਿਕਾਰੀ ਏਜੰਸੀਆਂ ਦਾ ਕੋਈ ਹੱਥ ਗਰਮ, ਜੇਬ ਗਰਮ ਹੁੰਦਾ ਹੋਇਆ, ਉੱਥੇ ਸਾਰਾ ਕੁਝ 5% ਤੱਕ ਹੀ ਰੁਕ ਜੂਗਾ, ਜਿੱਥੇ ਨਾ ਆਉਂਦਾ ਉਹਦੀ 18 ਵੀ ਚੱਲ ਜੂਗੀ। ਸਹੀ। ਸੋ ਇਸ ਲਈ 6% ਤੱਕ ਕਹਿੰਦੇ ਜੀ ਜ਼ੀਰੋ ਹੈ ਕਟੌਤੀ, ਪਰ 6 ਤੋਂ ਲੈ ਕੇ 9 ਤੱਕ, 6 ਤੋਂ ਲੈ ਕੇ 8 ਤੱਕ 5 ਰੁਪਏ 31 ਪੈਸੇ, 8 ਤੋਂ ਲੈ ਕੇ 10 ਤੱਕ 10 ਰੁਪਏ 62 ਪੈਸੇ, ਫਿਰ 10 ਤੋਂ ਲੈ ਕੇ 12% ਤੱਕ ਜੇਕਰ ਨੁਕਸਾਨ ਹੁੰਦਾ ਹੈ ਕਣਕ ਦਾ, ਤਾਂ ਜੀ ਕਹਿੰਦੇ 15 ਰੁਪਏ 93 ਪੈਸੇ। ਫਿਰ ਜੇਕਰ 12% ਤੋਂ ਲੈ ਕੇ 14% ਤੱਕ ਨੁਕਸਾਨ ਹੁੰਦਾ, ਫਿਰ 21 ਰੁਪਏ 25 ਪੈਸੇ ਪ੍ਰਤੀ ਕੁਇੰਟਲ ਤੱਕ ਕਟੌਤੀ।
ਫਿਰ ਜੇ 14 ਤੋਂ ਲੈ ਕੇ 16% ਤੱਕ ਚਲਾ ਗਿਆ ਨੁਕਸਾਨ, ਫਿਰ ਜੀ 26 ਰੁਪਏ 56 ਪੈਸੇ ਪ੍ਰਤੀ ਕੁਇੰਟਲ ਤੱਕ ਕਟੌਤੀ। ਤੇ ਜੇਕਰ 16 ਤੋਂ ਲੈ ਕੇ 18% ਤੱਕ ਚਲਾ ਗਿਆ ਤਾਂ ਫਿਰ 31.87% ਤੱਕ ਕਟੌਤੀ। ਮਤਲਬ 18% ਦੀ ਨੁਕਸਾਨ ਤੱਕ ਹੀ ਖਰੀਦਣੀ, ਉਹ ਤੋਂ ਬਾਅਦ ਤੱਕ ਖਰੀਦਣੀ ਹੋਣੀ ਅਸੀਂ। ਇਹ ਬਿਨਾਂ ਕਹੇ ਆ ਗਿਆ ਇਹਦਾ ਮਤਲਬ ਗੱਲ। ਬਿਲਕੁਲ ਇਹ ਗੱਲ ਕਿਤੇ ਜ਼ਿਕਰ ਨਹੀਂ ਕੀਤੀ, ਅਗਲੇ ਕਹਿੰਦੇ 18% ਤੱਕ ਅਸਾਂ ਰਾਹਤ ਦਿੱਤੀ ਆ। ਇਹ ਤੋਂ ਉੱਪਰ ਦੀਆਂ ਗੱਲਾਂ ਨਾ ਕਰੋ ਜੀ। ਸੋ ਇਸ ਲਈ 6% ਤੋਂ ਲੈ ਕੇ 18% ਤੱਕ ਆਉਂਦੇ 31 ਰੁਪਏ 87 ਪੈਸੇ ਪ੍ਰਤੀ ਕੁਆਂਟਲ ਕਟੌਤੀ ਹੋ ਜਾਣੀ ਹੈ। ਇਹ ਕਿਹਦੇ ਵਿੱਚ? ਜੇ ਦਾਣਾ ਸੁੰਗੜਿਆ ਹੋਇਆ ਜਾਂ ਟੁੱਟਿਆ ਹੋਇਆ ਜੀ। ਤੇ ਬਦਰੰਗ ਦਾਣੇ ਦੇ ਵੱਖਰੇ ਨੇ, ਫਿਰ ਉਹ 5 ਰੁਪਏ 31 ਪੈਸੇ ਪ੍ਰਤੀ ਕੁਆਂਟਲ ਵੱਖਰਾ ਹੈ। 10% ਤੋਂ ਉੱਪਰ ਲੈ ਕੇ 80% ਤੱਕ ਉਹ ਇੱਕੋ ਰੇਟ ਹੈ। ਸੋ ਇਸ ਲਈ ਆਹ ਦੋ ਫਾਰਮੂਲਿਆਂ ਦੇ ਹਿਸਾਬ ਨਾਲ ਮਤਲਬ ਸਾਡੇ ਮੂਹਰੇ ਚੁਣੌਤੀ ਖੜੀ ਹੈ ਕਿ ਹਾਂ ਹੁਣ ਦੋਏ ਫਾਰਮੂਲੇ ਲਾ ਕੇ ਤੁਸੀਂ 5 ਰੁਪਏ 31 ਉਧਰ ਤੇ 31 ਰੁਪਏ 87 ਪੈਸੇ ਇੱਧਰ, 32 ਉਧਰ ਤੇ 6 ਰੁਪਏ ਲਗਭਗ ਉਧਰ, ਠੀਕ ਹੈ ਨਾ, 40 ਰੁਪਏ ਪ੍ਰਤੀ ਕੁਇੰਟਲ ਤੱਕ ਕਟੌਤੀ ਆ ਗਈ। ਕਿੱਥੇ ਗਿਆ ਕਿਸਾਨ? ਤੇ ਅਜੇ ਹੁਣ ਇਹ ਨਹੀਂ ਪਤਾ ਕਿ ਉੱਥੇ ਜੇ ਸਰਕਾਰੀ ਏਜੰਸੀਆਂ ਖਰੀਦਦੀਆਂ, ਆੜਤੀ ਕਿਸਾਨ ਨੂੰ ਕੀ ਕਹਿੰਦਾ ਹੈ, ਕਿਹੜੇ ਬੇਸ਼ੱਕ ਹੁਣ ਵੈਬ ਪੋਰਟਲ ਰਾਹੀਂ ਸਿੱਧਾ ਰੇਟ ਲਾ ਕੇ ਉਹਦੇ ਖਾਤੇ 'ਚ ਪੈਸੇ ਆਉਂਦੇ ਨੇ, ਪਰ ਉੱਥੇ ਧੋਖਾਧੜੀ ਵਾਲੇ, ਕਿਉਂਕਿ ਸਰਕਾਰੀ ਏਜੰਸੀਆਂ ਤਾਂ ਬਹੁਤ ਘੱਟ ਖਰੀਦਦੀਆਂ ਨੇ, ਬਾਕੀ ਤਾਂ ਖੁੱਲੇ ਬਾਜ਼ਾਰ 'ਚ ਵਿਕਦਾ। ਆੜਤੀਏ ਖੁਦ ਖਰੀਦਦੇ ਨੇ, ਮਿੱਲਾਂ ਵਾਲੇ ਖਰੀਦਦੇ ਨੇ, ਆਟਾ ਮਿੱਲ ਵਾਲੇ ਲੈਂਦੇ ਨੇ, ਸੋ ਇਹਦੇ ਰਾਹੀਂ ਖਰੀਦ ਹੋ ਜਾਂਦੀ ਹੈ ਸਾਰੀ। ਸੋ ਇਸ ਲਈ ਵੱਡਾ ਸਵਾਲ ਖੜਾ ਕਿ ਇਹ ਰਾਹਤ ਦਿੱਤੀ ਹੈ ਕਿ ਆਫਤ ਦਿੱਤੀ ਹੈ। ਹੁਣ ਇਹਦੇ ਦੋ ਪਹਿਲੂ ਜੀ। ਹਰਿਆਣਾ ਸਰਕਾਰ ਕਹਿੰਦੀ ਕਿ ਅਸੀਂ ਕੇਂਦਰ ਨੂੰ ਅਪੀਲ ਕੀਤੀ ਆ ਕਿ ਜੀ ਇਹ ਆਪਣਾ ਫੈਸਲਾ ਵਾਪਸ ਲਓ, ਇਹ ਫੈਸਲਾ ਗਲਤ ਹੈ, ਇਹ ਕਿਸਾਨਾਂ ਲਈ ਮਾਰੂ ਹੈ, ਕਿਸਾਨਾਂ ਲਈ ਨੁਕਸਾਨਦੇਹ ਹੈ, ਖਰੀਦ ਦੇ ਉੱਤੇ ਪ੍ਰਭਾਵ ਪੈਣਾ, ਕਿਸਾਨਾਂ ਦੀ ਮਿਹਨਤ ਤੇ ਪ੍ਰਭਾਵ ਪੈਣਾ। ਹੁਣ ਕਿਸਾਨ ਨੇ ਫੈਕਟਰੀ ਤਾਂ ਲਾਈ ਨਹੀਂ ਕਿ ਉਹ ਦਾਣਾ ਸਾਂਚੇ ਚੋਂ ਕੱਢ ਕੇ ਬਣਾਊਗਾ, ਠੀਕ ਹੈ ਨਾ, ਉਹਦਾ ਸ਼ੈੱਡ ਤਾਂ ਚੋਇਆ ਨਹੀਂ ਕਿ ਉਹਨੇ ਸ਼ੈੱਡ ਪਾਇਆ ਸੀ ਫੈਕਟਰੀ ਉੱਤੇ, ਸ਼ੈੱਡ ਚ ਹੋ ਗਿਆ ਜੀ, ਇਸ ਲਈ ਉਹ ਜ਼ਿੰਮੇਵਾਰ ਹੈ। ਕੁਦਰਤੀ ਮਾਰ ਪਈ ਹੈ, ਕੁਦਰਤ ਦੀ ਮਿਹਰਬਾਨੀ ਨਾਲ ਫਸਲ ਪੈਦਾ ਹੁੰਦੀ ਹੈ, ਪਰ ਕਿਸਾਨ ਨੇ ਤਾਂ ਆਪਣੀ ਪੂਰੀ ਤਨਦੇਹੀ ਲਾਈ ਹੈ, ਪੂਰਾ ਜ਼ੋਰ ਲਾਇਆ, ਤੇ ਫਿਰ ਉਹਦਾ ਨੁਕਸਾਨ ਉਹ ਕਿਉਂ ਚੱਲੇ? ਸੋ ਹਰਿਆਣੇ ਨੇ ਅਪੀਲ ਕੀਤੀ ਹੈ ਕੇਂਦਰ ਨੂੰ ਕਿ ਜੀ ਤੁਸੀਂ ਆਪਣਾ ਫੈਸਲਾ ਵਾਪਸ ਲਓ, ਇਹ ਸਹੀ ਨਹੀਂ ਹੈਗਾ। ਇਹੀ ਜੀ ਅਪੀਲ ਪੰਜਾਬ ਸਰਕਾਰ ਨੇ ਵੀ ਕੀਤੀ ਹੈ। ਪਰ ਮੈਂ ਫਰਕ ਦੱਸਣਾ ਚਾਹੁੰਦਾ ਦੋਵੇਂ ਮਸਲਿਆਂ 'ਚ ਜੀ। ਪੰਜਾਬ ਸਰਕਾਰ ਕਹਿੰਦੀ ਅਸੀਂ ਤਾਂ ਕਿਸਾਨਾਂ ਲਈ ਰਾਹਤ ਪੈਕੇਜ ਮੰਗਿਆ ਸੀ ਜੀ ਤੁਹਾਤੋਂ, ਤੁਸੀਂ ਉਹ ਦੇਣ ਦੀ ਬਜਾਏ ਆ ਮੁਸੀਬਤ ਭੇਜਤੀ, ਇਸ ਲਈ ਫੈਸਲਾ ਵਾਪਸ ਲਓ। ਹਰਿਆਣਾ ਸਰਕਾਰ ਕਹਿੰਦੀ ਜੀ ਇਹ ਕਿਸਾਨਾਂ ਲਈ ਮਾਰੂ ਹੈ, ਇਸ ਲਈ ਫੈਸਲਾ ਵਾਪਸ ਲਓ। ਪਰ ਦੋਵਾਂ ਦੇ ਬਾਅਦ ਜਿਹੜਾ ਅਸਰ ਖੜਾ ਹੈ ਉਹਦੇ ਲਈ ਕਿ ਭਾਈ ਜੇਕਰ ਫੈਸਲਾ ਵਾਪਸ ਨਹੀਂ ਲੈਂਦੇ, ਖਰੀਦ ਤਾਂ ਹੁਣ ਵੀ ਹੋ ਰਹੀ ਹੈ। ਇਸ ਮੌਕੇ ਪਟਿਆਲੇ ਦੀ ਮੰਡੀ ਦੇ ਵਿੱਚ ਸਭ ਤੋਂ ਵੱਧ ਕਣਕ ਆ ਚੁੱਕੀ ਹੈ, 77,000 ਟਨ, ਮੀਟ੍ਰਿਕ ਟਨ ਕਣਕ ਸਭ ਤੋਂ ਵੱਧ ਜੇਕਰ ਕਿਤੇ ਆਈ ਹੈ ਪਟਿਆਲੇ 'ਚ ਆਈ ਹੈ ਜੀ। 2462 ਦੇ ਕਰੀਬ ਖਰੀਦ ਕੇਂਦਰ ਨੇ। ਪੰਜਾਬ 'ਚ 1.61 ਲੱਖ ਮੀਟ੍ਰਿਕ ਟਨ ਕਣਕ ਹੁਣ ਤੱਕ ਮੰਡੀਆਂ 'ਚ ਪਹੁੰਚ ਚੁੱਕੀ ਆ। ਸੋ ਜਿਹੜੀ ਜਦ ਤੱਕ ਕੇਂਦਰ ਜੇ ਫੈਸਲਾ ਨਹੀਂ ਲੈਂਦਾ ਤਦ ਤੱਕ ਜਿਹੜੇ ਫਾਰਮੂਲੇ ਤਹਿਤ ਖਰੀਦ ਹੋਗੀ, ਸਾਰਾ ਕੁਝ ਹੋਗੀ, ਫਿਰ ਉਹਦੀ ਭਰਪਾਈ ਕਿਵੇਂ ਕਰੋਗੇ ਜੀ? ਫਿਰ ਹਰਿਆਣੇ ਨੇ ਜੋ ਲਿਖਿਆ ਉਹ ਗੌਰ ਕਰਨ ਵਾਲੀ ਗੱਲ ਆ ਜੀ। ਹਰਿਆਣਾ ਕੇਂਦਰ ਨੂੰ ਕਹਿ ਰਿਹਾ ਹੈ ਕਿ ਤੁਸੀਂ ਜੇ ਆਪਣਾ ਇਹ ਫੈਸਲਾ ਵਾਪਸ ਲੈ ਲਓ ਤੇ ਇਸ ਲਈ ਕਿਸਾਨਾਂ ਲਈ ਮੁਸੀਬਤ ਹੈ। ਪਰ ਜਦੋਂ ਤੱਕ ਕੇਂਦਰ ਵੱਲੋਂ ਕੋਈ ਹਾਰਾ ਨਾਰਾ ਨਹੀਂ ਆਉਂਦਾ, ਕੋਈ ਰੁਕਾ ਨਹੀਂ ਆਉਂਦਾ, ਕੋਈ ਸੁਨੇਹਾ ਨਹੀਂ ਆਉਂਦਾ, ਤਦ ਤੱਕ ਕਿਸਾਨਾਂ ਦੀ ਆ ਭਰਪਾਈ ਸਰਕਾਰ ਕਰੂਗੀ, ਸੂਬਾ ਸਰਕਾਰ। ਅਸੀਂ ਉਹਨਾਂ ਚੋਂ ਕਟੌਤੀ ਨਹੀਂ ਕਰਾਂਗੇ, ਉਹ ਜਿੰਨੇ ਕੱਟਣਗੇ ਕੇਂਦਰ ਦੇ ਹਿਸਾਬ ਨਾਲ ਉਨੇ ਅਸੀਂ ਪਾਵਾਂਗੇ। ਇਹ ਅਜੇ ਪੰਜਾਬ ਸਰਕਾਰ ਨੇ ਨਹੀਂ ਕਿਹਾ। ਨਹੀਂ ਪੰਜਾਬ ਸਰਕਾਰ ਕਹਿੰਦੀ ਜੀ ਅਸੀਂ ਕੇਂਦਰ ਨੂੰ ਅਪੀਲ ਕਰਤੀ ਕਿ ਤੁਸੀਂ ਜਾਣ ਕੇ ਤੰਗ ਕਰ ਰਹੇ ਹੋ ਸਾਰਾ ਕੁਝ ਹੈ, ਇਸ ਲਈ ਜੇ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ ਫੈਸਲਾ ਵਾਪਸ ਲਵੇ। ਤੇ ਪਰ ਹਰਿਆਣਾ ਕਹਿੰਦਾ ਕੋਈ ਚੱਕਰ ਨਹੀਂ, ਅਸੀਂ ਕਿਸਾਨ। ਹਰਿਆਣਾ ਬੇਸ਼ੱਕ ਉੱਥੇ ਕਿੰਨੇ ਮਸਲਿਆਂ ਤੇ ਪੇਚ ਫਸਦੇ ਨੇ, ਪਰ ਫਿਰ ਵੀ ਪੰਜਾਬ ਦੇ ਮੁਕਾਬਲੇ ਕਿੰਨੇ ਪਹਿਲੂਆਂ ਤੇ, ਚਾਹੇ ਉਹ ਪਿਛਲੀਆਂ ਸਰਕਾਰਾਂ ਸਮੇਂ ਸੀ ਚਾਹੇ ਮੌਜੂਦਾ ਦੌਰ 'ਚ, ਉਹ ਕਿਵੇਂ ਸਾਡੇ ਸਾਹਮਣੇ ਸਭ ਤੋਂ ਅੱਗੇ ਵਧਿਆ, ਇਸ ਦੇ ਉੱਤੇ ਪੰਜਾਬ ਸਰਕਾਰਾਂ ਨੂੰ ਗੌਰ ਕਰਨ ਦੀ ਲੋੜ ਹੈ। ਸੋ ਇਸ ਲਈ ਪੰਜਾਬ ਸਰਕਾਰ ਨੇ ਵੀ ਅਪਰੋਚ ਕੀਤੀ ਹੈ, ਪਹੁੰਚ ਕੀਤੀ ਹੈ, ਕੇਂਦਰ ਨੂੰ ਲਿਖਿਆ ਹੈ। ਪਰ ਤਦ ਤੱਕ ਜਿਹੜੀ ਖਰੀਦ ਹੋ ਜਾਏਗੀ, ਸਾਰਾ ਕੁਝ ਮੰਡੀਆਂ 'ਚੋਂ ਕਣਕ ਚੱਕ ਹੋ ਜਾਏਗੀ, ਉਹਦੇ ਹਵਾਲੇ ਨਾਲ ਫਿਰ ਉਹਦਾ ਭਰਪਾਈ ਕਿਵੇਂ ਹੋਣੀ ਹੈ, ਸਵਾਲ ਖੜਾ ਜੀ। ਜੀ ਜੀ ਬਿਲਕੁਲ ਦੀਪਕ ਜੀ। ਚਲੋ ਹੁਣ ਦੇਖੋ ਅੱਗੇ ਬਣਦਾ ਇਹਨਾਂ ਦਾ ਕੀ ਆ, ਪਰ ਵਾਕਿਆ ਹੀ ਆਫਤ ਜਿਹੜੀ ਆ, ਇਸੇ ਚੀਜ਼ ਨੂੰ ਅੱਗੇ ਆਪਾਂ ਵਧਾਉਂਦੇ ਚੱਲਦੇ ਹਾਂ। ਅਗਲੀ ਗੱਲ ਜਿਹੜੀ ਨਾਲ ਕਰ ਲਈਏ, ਹੁਣ ਇਸ ਫੈਸਲੇ ਨੂੰ ਹੀ ਜਿਹੜਾ ਉਹ ਲੈ ਕੇ ਜੋ ਆਇਆ ਆ, ਜੋ ਇਹਨਾਂ ਨੇ ਰਾਹਤ ਦੇ ਨਾਂ ਤੇ ਆਫਤ ਦਿੱਤੀ ਆ, ਕੇਂਦਰ ਖਿਲਾਫ ਪ੍ਰਦਰਸ਼ਨਾਂ ਲਈ ਹੁਣ ਇਕਜੁੱਟ ਹੋ ਗਏ ਨੇ ਕਿਸਾਨ ਤੇ ਆੜ੍ਹਤੀਏ।
ਬਿਲਕੁਲ ਜੀ, ਇਹਦੀ ਮਾਰ ਕਿਸਾਨਾਂ ਤੇ ਤਾਂ ਸਿੱਧੀ ਪੈਣੀ ਓ ਪੈਣੀ ਹੈ, ਆੜਤ ਤੇ ਵੀ ਪੈਣੀ ਹੈ। ਸੋ ਇਸ ਲਈ ਆੜਤੀ ਵੀ ਪਰੇਸ਼ਾਨ ਆ, ਉਹੀ ਮਾਪਦੰਡ ਵਾਲਾ ਮਸਲਾ ਖੜਾ ਹੈ, ਪੈਮਾਨੇ ਵਾਲਾ ਮਸਲਾ ਖੜਾ ਹੈ। ਹੁਣ ਉਹ ਖਰੀਦ ਲਵੇ ਕਿ ਨਹੀਂ, ਇਹ 6% ਦੇ ਹਿਸਾਬ ਨਾਲ ਇਹ ਹੈ ਜੀ, ਕੋਈ ਚੱਕਰ ਨਹੀਂ, ਲਾ ਜਾ ਵੀ ਢੇਰੀ, ਠੀਕ ਹੈ ਨਾ। ਕੇਂਦਰੀ ਏਜੰਸੀ ਬਾਅਦ ਚੋਂ ਕਹੇ ਕਿ ਨਾ, ਸਾਨੂੰ ਤਾਂ ਇਹ 6 ਵਾਲੀ ਹੈ ਨਹੀਂ, ਇਹ ਤਾਂ 8 ਵਾਲੀ, ਅਸੀਂ ਤਾਂ ਕਟੌਤੀ ਕਰਾਂਗੇ, ਫਿਰ ਆੜਤੀ ਦੇ ਗੱਲ ਪੈ ਸਕਦਾ। ਸੋ ਇਸ ਲਈ ਉਹ ਸਾਰੇ ਮਸਲੇ ਤੇ ਆੜਤੀਏ ਪ੍ਰਦਰਸ਼ਨ ਲਈ ਤਿਆਰ ਹੋ ਗਏ। ਉਧਰ ਕਿਸਾਨ ਜਥੇਬੰਦੀਆਂ ਨੇ ਕਾਲ ਕਰਤੀ ਕਿ ਪੰਜਾਬ ਬੰਦ ਕਰਾਂਗੇ, ਘੇਰਾਬੰਦੀ ਕਰਾਂਗੇ, ਠੀਕ ਹੈ ਨਾ, ਖਰੀਦ ਏਜੰਸੀਆਂ ਦਾ ਵਿਰੋਧ ਕਰਾਂਗੇ, ਧਰਨੇ ਲਾਵਾਂਗੇ। ਤੇ ਬਕਾਇਦਾ ਤੌਰ ਤੇ ਪਟਿਆਲੇ ਨਾਲ ਸੰਬੰਧਿਤ ਜਥੇਬੰਦੀਆਂ, ਦੁਆਬੇ ਨਾਲ ਸੰਬੰਧਿਤ ਜਥੇਬੰਦੀਆਂ, ਮਾਲਵਾ ਦੀਆਂ ਜਥੇਬੰਦੀਆਂ, ਮਾਝੇ ਵਾਲੀ ਜਥੇਬੰਦੀਆਂ, ਉਹਨਾਂ ਨੇ ਆਪਸੇ ਤਾਲਮੇਲ ਸ਼ੁਰੂ ਕਰ ਲਿਆ ਕਿ ਕੀ ਆਪਾਂ ਸਾਂਝੇ ਪ੍ਰੋਗਰਾਮ ਲਿਖੀਏ। ਸੋ ਮੈਨੂੰ ਪਤਾ ਲੱਗ ਰਿਹਾ ਕਿ 5 ਜਥੇਬੰਦੀਆਂ ਦਾ ਮੋਹਾਲੀ 'ਚ ਪ੍ਰਦਰਸ਼ਨ ਕਰਨ ਜਾ ਰਹੀਆਂ। ਦੂਏ ਪਾਸੇ ਆੜਤੀਆਂ ਨੇ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਲਈ ਹੈ, ਉਹਨਾਂ ਦੇ ਪ੍ਰਧਾਨ ਦਾ ਬਿਆਨ ਆ ਗਿਆ। ਇੱਧਰ ਰਾਜਾ ਹੋਰੀ ਕਹਿੰਦੇ ਪੰਜਾਬ ਬੰਦ ਕਰਨਾ ਪਊਗਾ, ਉਧਰ ਬੁਰਜ ਗਿੱਲ ਹੋਰੀ, ਡੱਲੇਵਾਲ ਹੋਰੀ, ਉਹਨਾਂ ਨੇ ਪ੍ਰਦਰਸ਼ਨ ਦੀ ਤਿਆਰੀ ਕਰ ਲਈ ਹੈ, ਠੀਕ ਹੈ ਨਾ। ਅਗਰਾਹਾਂ ਹੋਰੀ ਆਪਣੀ ਜਥੇਬੰਦੀ ਨਾਲ, ਨੁਮਾਇੰਦਿਆਂ ਨਾਲ ਗੱਲਬਾਤ ਕਰ ਰਹੇ ਨੇ ਕਿ ਆਪਾਂ ਕਿਵੇਂ ਕਰਨਾ। ਬੇਸ਼ੱਕ ਉਸ ਖੇਤਰ ਦੇ ਵਿੱਚ ਨਾਲ ਅੱਜ ਕੱਲ ਬਾਕੀ ਫਸਲਾਂ ਦਾ ਵੀ ਨੁਕਸਾਨ ਬਹੁਤ ਹੋਇਆ ਹੈ ਨਾ, ਇਸ ਲਈ ਉਹ ਸਾਰੇ ਹਵਾਲਿਆਂ ਨਾਲ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਧਰਨਾ ਲਾਉਣਾ ਪੈਣਾ, ਸੋ ਇਹਦੇ ਲਈ ਵੀ ਤਿਆਰੀ। ਸੋ ਜੇਕਰ ਫਿਰ ਪੰਜਾਬ 'ਚ ਇੱਕ ਵਾਰ ਪ੍ਰਦਰਸ਼ਨ ਮੁਜ਼ਾਹਰੇ ਸ਼ੁਰੂ ਹੁੰਦੇ ਨੇ ਤਾਂ ਇਹ ਫਿਰ ਸੂਬਾ ਸਰਕਾਰ ਲਈ ਵੀ ਦਿੱਕਤ, ਲੋਕਾਂ ਲਈ ਵੀ ਦਿੱਕਤ, ਤੇ ਕੇਂਦਰ ਦੂਰ ਬੈਠਾ ਉਹਨੂੰ ਪਤਾ ਨਹੀਂ ਕੋਈ ਅਸਰ ਹੋਣਾ ਕਿ ਨਹੀਂ ਹੋਣਾ। ਸੋ ਪਰ ਆਹ ਕਿਸਾਨਾਂ ਦੇ ਨੂੰ ਮੁੜ ਕੇ ਇੱਕ ਪਾਸੇ ਬੰਦਾ ਆਪਣੀ ਫਸਲ ਦੀ ਮਾਰ ਕਰਕੇ ਪੀੜਤ ਆ, ਦੂਜੇ ਪਾਸੇ ਤੁਸੀਂ ਉਹਨੂੰ ਧਰਨਿਆਂ ਤੇ ਬੈਠਣ ਲਈ ਮਜਬੂਰ ਕਰ ਰਹੇ ਹੋ। ਸੋ ਇਸ ਲਈ ਇਸ ਮਸਲੇ ਤੇ ਤੁਰੰਤ ਪੰਜਾਬ ਸਰਕਾਰ ਨੂੰ ਇੱਕ ਡੈਲੀਗੇਸ਼ਨ ਭੇਜ ਕੇ ਕੇਂਦਰ ਨਾਲ ਸਿੱਧੀ ਮੀਟਿੰਗ ਕਰਨੀ ਚਾਹੀਦੀ। ਚਿੱਠੀਆਂ ਚੁੱਠੀਆਂ ਦੀ ਕੀ ਆ, ਸਹੀ ਗੱਲ। ਉਹ ਵੀ ਤਾਂ ਗੁਜਰਾਤ ਚੋਣ ਪ੍ਰਚਾਰ ਕਰਨ ਤੁਰੰਤ ਪਹੁੰਚੇ ਜਾਂਦੇ ਆਪਾਂ, ਕਿਹੜਾ ਦਿੱਲੀ ਦੂਰ, ਕਿੰਨੀ ਕੁ ਦੂਰ ਹੈ, ਤੇ ਦਿੱਲੀ ਕਿੰਨੀ ਦੂਰ ਹੈ। ਹੈਲੀਕਾਪਟਰ ਕਿਰਾਏ ਤੇ ਪ੍ਰਚਾਰ ਲਈ ਵੀ ਲੈਣੇ ਆ ਤੇ ਇਹਦੇ ਲਈ ਵੀ ਲੈ ਲਓ, ਨਹੀਂ ਤਾਂ ਇੱਕ ਤਾਂ ਹੈਗਾ ਹੀ ਹੈ, ਨਹੀਂ ਹੈਗਾ ਸ਼ਤਾਬਦੀ ਹੈਗੀ, ਉਹ ਵੀ ਗੱਡੀਆਂ ਰਾਘਵ ਚੱਡਾ ਵਾਲੀਆਂ ਜਿਹੜੀ ਦਿੱਤੀਆਂ ਆਉਂਦੀਆਂ ਜਾਂਦੀਆਂ ਰੋਜ਼ ਦਿੱਲੀ ਨੂੰ, ਉਹਨਾਂ 'ਚ 2 ਬੰਦੇ ਬਿਠਾ ਕੇ ਭੇਜ ਦਿਓ। ਸੋ ਪਰ ਜੇਕਰ ਤੁਸੀਂ ਮਸਲਾ ਹੱਲ ਕਰਨਾ ਹੋਵੇ, ਗੌਰਮੈਂਟ ਦਾ ਮਤਲਬ ਹੁੰਦਾ ਮਿੰਟਾਂ 'ਚ ਗੌਰ ਕਰੇ ਗੱਲ ਤੇ ਜੀ। ਜੇਕਰ ਉਹ ਗੌਰ ਹੀ ਨਹੀਂ ਕਰਨਾ, ਸਿਰਫ ਚਿੱਠੀ ਪੱਤਰੇ ਸਾਰਨਾ, ਟਵੀਟ ਤੇ ਹੀ ਸਾਰਨਾ, ਵੀਡੀਓ ਜਾਰੀ ਕਰਕੇ ਹੀ ਸਾਰਨਾ, ਫਿਰ ਇਹ ਮਸਲਾ ਵੱਡਾ ਬਣੇਗਾ। ਸੋ ਇਸ ਲਈ ਕਿਸਾਨ ਜਥੇਬੰਦੀਆਂ, ਆੜਤੀਆਂ ਦੀ ਜਥੇਬੰਦੀਆਂ, ਕਿਸਾਨ ਸਹਿਯੋਗੀ ਸੰਗਠਨ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਨੇ, ਮੁਜ਼ਾਹਰੇ ਦੀ, ਰੋਸ ਧਰਨੇ ਦੀ ਤਿਆਰੀ ਕਰ ਰਹੇ ਨੇ, ਕਿਉਂਕਿ ਕਿਸਾਨ ਪਹਿਲਾਂ ਮੌਸਮ ਦੀ ਮਾਰ ਚੱਲ ਚੁੱਕਿਆ ਤੇ ਹੁਣ ਸਰਕਾਰਾਂ ਉਹਨਾਂ ਤੇ ਮਾਰਨ ਲਈ ਤਿਆਰੀ ਨੇ। ਉਹਨਾਂ ਨੇ ਆਫਤ ਭੇਜ ਦਿੱਤੀ ਹੈ ਰਾਹਤ ਦੇ ਨਾਂ ਦੇ ਉੱਤੇ, ਤੇ ਜਿਸ ਨੂੰ ਲੈ ਕੇ ਹੁਣ ਸੂਬਾ ਸਰਕਾਰ ਦੀ ਵੀ ਰੂਪਰੇਖਾ ਢਿੱਲੀ ਮਿੱਠੀ ਨਜ਼ਰ ਆਉਂਦੀ ਹੈ। ਚਿੱਠੀ ਲਿਖਤੀ ਜੀ, ਬੁਲਾਰੇ ਨੇ ਬਿਆਨ ਜਾਰੀ ਕਰਤਾ ਜੀ, ਮੀਡੀਆ 'ਚ ਸੁਨੇਹਾ ਲਾਤਾ ਜੀ, ਕੇਂਦਰ ਨੂੰ ਅਸੀਂ ਅਪੀਲ ਕਰਤੀ ਜੀ। ਇਹ ਮਸਲਾ ਤੁਰੰਤ ਫੌਰੀ ਬੈਠ ਕੇ ਗੱਲ ਕਰਨ ਵਾਲਾ ਹੈ। ਇਸ ਲਈ ਆਪਾਂ ਗੱਲ ਕਰਾਂਗੇ ਗੌਰ ਕਰੇ ਗੌਰਮੈਂਟ, ਤੇ ਮਿੰਟਾਂ 'ਚ ਗੌਰ ਕਰੇ ਗੌਰਮੈਂਟ। ਸੋ ਜੇਕਰ ਗੌਰ ਹੀ ਨਹੀਂ ਕਰਨੀ, ਫਿਰ ਕਾਹਦੀ ਗੌਰਮੈਂਟ। ਜੀ ਜੀ, ਗੌਰ ਤੋਂ ਬਗੈਰ ਵਾਲੀ ਗੌਰਮੈਂਟ ਜਿਹੜੀ ਆ ਉਹਦਾ ਫਿਰ ਫਾਇਦਾ ਬਿਲਕੁਲ ਨਹੀਂ। ਅਗਲੀ ਗੱਲ ਕਰੀਏ ਦੀਪਕ ਜੀ, ਪਪਲਪ੍ਰੀਤ ਸਿੰਘ ਗ੍ਰਿਫਤਾਰ ਕਰ ਲਿਆ ਗਿਆ ਆ। ਇਹ ਆਪਾਂ ਕੱਲ ਚਰਚਾ ਜਿਹੜੀ ਉਹ ਕਰ ਰਹੇ ਸੀਗੇ। ਦਿਬੜੂਗੜ੍ਹ ਅਸਾਮ ਦੇ ਵਿੱਚ ਉਸ ਨੂੰ ਵੀ ਲੈ ਕੇ ਜਾਇਆ ਗਿਆ ਆ। ਉਸ ਦੌਰਾਨ ਛੋਟੀ ਜਿਹੀ ਬਾਈਟ ਉਸਦੀ ਆਉਂਦੀ ਆ, ਉਹ ਕਹਿੰਦਾ ਵੀ ਮੈਂ ਚੜ੍ਹਦੀ ਕਲਾ 'ਚ ਆ। ਨੈਸ਼ਨਲ ਮੀਡੀਆ ਨੇ ਸ਼ੁਕਰ ਇਹ ਨਹੀਂ ਕਹਿਤਾ ਵੀ ਚੜ੍ਹਦੀ ਕਲਾ ਪਿੰਡ ਤੋਂ ਚੱਕ ਲਿਆ, ਹੈ ਨਾ, ਵੀ ਇਹਨਾਂ ਦਾ ਕੋਈ ਪਤਾ ਨਹੀਂ ਲੱਗਦਾ। ਤੇ ਨਾਲ ਉਹਨੇ ਇੱਕ ਜਿਹੜੀ ਗੱਲ ਕਹੀ ਵੀ ਪੁਲਿਸ ਦੇ ਹਿਸਾਬ ਦੇ ਨਾਲ ਮੈਂ ਅੱਜ ਹੀ ਗ੍ਰਿਫਤਾਰ, ਇਹ ਉਸ ਦਾ ਬਿਆਨ ਆ। ਹੁਣ ਇਸ ਦੇ ਵੱਖੋ ਵੱਖਰੇ ਤਰਜੁਮੇ ਹੋ ਰਹੇ ਆ, ਹਰ ਇੱਕ ਜਣਾ ਕੱਲੇ ਲਫ਼ਜ਼ ਦੇ ਉੱਤੇ ਗੱਲ ਕਰ ਰਿਹਾ ਹੈ। ਕੀ ਆਏ ਹੁਣ ਆਪਾਂ ਇਸ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹਾਂ? ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਆਪਾਂ ਕੱਲ ਹੀ ਗੱਲ ਕਰ ਰਹੇ ਸੀ ਕਿ ਗ੍ਰਿਫਤਾਰੀ ਤੋਂ ਬਾਅਦ ਤੈਅ ਹੈ ਕਿ NSA ਲੱਗਿਆ, ਉਹਨਾਂ ਨੂੰ ਅਸਾਮ ਦੀ ਟੁਬੜਾ ਜੇਲ੍ਹ 'ਚ ਹੀ ਭੇਜਣਗੇ ਤੇ ਉੱਥੇ ਭੇਜ ਦਿੱਤਾ। ਦੂਸਰਾ ਮਤਲਬ ਕਿ ਉਹਨਾਂ ਦੇ ਹਵਾਲੇ ਨਾਲ ਇਹ ਵੀ ਗੱਲ ਆਈ ਕਿ ਪਪਲਪ੍ਰੀਤ ਨੇ ਖੁਦ ਮੰਨਿਆ ਕਿ ਹਾਂ ਅਸੀਂ 28 ਮਾਰਚ ਨੂੰ ਅੱਡ ਹੋ ਗਏ ਸੀਗੇ, ਹੈ ਨਾ, ਤੇ ਉਸ ਤੋਂ ਬਾਅਦ ਨਾ ਮੇਰੇ ਤਾਲਮੇਲ 'ਚ ਅੰਮ੍ਰਿਤਪਾਲ ਤੇ ਨਾ ਮੈਂ ਮਿਲਿਆ, ਨਾ ਅਸੀਂ ਸਾਨੂੰ ਜਾਣਕਾਰੀ ਇੱਕ ਦੂਜੇ ਬਾਰੇ ਜੀ। ਹੁਣ ਇਹ ਉਹਨਾਂ ਦਾ ਬਿਆਨ। ਸੋ ਇਹਦਾ ਮਤਲਬ ਕਿ ਕੀ ਜਿਹੜੀ ਪੁਲਿਸ ਨੇ ਕਹਾਣੀ ਸੁਣਾਈ ਉਹੀ ਕਹਾਣੀ ਹੈ, ਜਾਂ ਪੁਲਿਸ ਦੇ ਕਹਿਣ ਅਨੁਸਾਰ ਪਪਲਪ੍ਰੀਤ ਨੇ ਕਿਹਾ, ਜਾਂ ਹੋਇਆ ਹੀ ਇਸ ਤਰ੍ਹਾਂ। ਸੋ ਇਹ ਸਵਾਲ ਉੱਥੇ ਖੜਾ। ਪਰ ਸਭ ਤੋਂ ਗੌਰ ਕਰਨ ਵਾਲੀ ਗੱਲ ਸੀ, ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਅੱਜ ਹੀ ਗ੍ਰਿਫਤਾਰ ਹੋਇਆ ਜਾਂ ਮੈਂ ਕੱਥੂ ਨੰਗਲ ਤੋਂ ਗ੍ਰਿਫਤਾਰ ਹੋਇਆ। ਉਹ ਕਹਿੰਦੇ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਅੱਜ ਹੀ ਗ੍ਰਿਫਤਾਰ। ਜੇਕਰ ਉਹਨਾਂ ਨੇ ਇਹੀ ਕਹਿਣਾ ਸੀ ਕਿ ਹਾਂ ਮੇਰੀ ਗ੍ਰਿਫਤਾਰੀ ਪਈ ਆ, ਜਾਂ ਮੈਨੂੰ ਗ੍ਰਿਫਤਾਰ ਕੀਤਾ ਗਿਆ, ਜਾਂ ਕੱਥੂ ਨੰਗਲ ਤੋਂ ਕੀਤਾ ਗਿਆ, ਜਾਂ ਮੈਨੂੰ ਅੱਜ ਗ੍ਰਿਫਤਾਰ ਕੀਤਾ ਗਿਆ, ਜਾਂ ਮੈਂ ਜੇ ਕੁਝ ਨਹੀਂ ਕਹਿਣਾ, ਤਾਂ ਇਹ ਵੀ ਕਹਿ ਸਕਦੇ ਸੀ। ਪਰ ਉਹਨਾਂ ਨੇ ਇਹ ਕਿਉਂ ਕਿਹਾ ਕਿ ਜੋ ਪੁਲਿਸ ਕਹਿ ਰਹੀ ਆ ਉਸ ਹਿਸਾਬ ਨਾਲ ਠੀਕ ਹੈ ਜੀ, ਹੈ ਨਾ, ਤੇ ਪੁਲਿਸ ਦੇ ਹਿਸਾਬ ਨਾਲ ਮੈਂ ਅੱਜ ਹੀ ਗ੍ਰਿਫਤਾਰ ਹੋਇਆ। ਸੋ ਇਸ ਲਈ ਇਹ ਹਵਾਲਾ ਕਿਤੇ ਨਾ ਕਿਤੇ ਇਹ ਕਹਿੰਦਾ ਕਿ ਪੁਲਿਸ ਦੇ ਦਾਅਵੇ ਹੋਰ ਨੇ ਤੇ ਕਹਾਣੀ ਕੁਛ ਹੋਰ ਹੈ।
ਜੀ ਕਪਲਪ੍ਰੀਤ ਦਾ ਇਹ ਕਹਿਣਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਅੱਜ ਗ੍ਰਿਫਤਾਰ, ਮਤਲਬ ਕੀ ਕਾਗਜ਼ੀ ਗ੍ਰਿਫਤਾਰੀ ਅੱਜ, ਕੀ ਕਸਟਡੀ ਵਿੱਚ ਸੀ ਜਾਂ ਇੱਕ ਘੇਰਾਬੰਦੀ ਵਿੱਚ ਸੀ? ਦੋ ਹੀ ਚੀਜ਼ਾਂ ਹੁੰਦੀਆਂ। ਇੱਕ ਹੈ ਗ੍ਰਿਫਤਾਰੀ, ਜਿਹੜੀ ਕੱਲ ਜਿਵੇਂ ਸਾਹਮਣੇ ਆ ਕੇ ਪਰਸੋਂ ਦੱਸ ਦਿੱਤੀ ਗਈ ਕਿ ਹਾਂਜੀ ਗ੍ਰਿਫਤਾਰੀ ਹੋ ਗਈ ਹੈ। ਇੱਕ ਹੁੰਦਾ ਕਿ ਕਸਟਡੀ 'ਚ ਰੱਖਣਾ, ਆਪਾਂ ਜਿਵੇਂ ਪਿੰਡਾਂ 'ਚ ਪਹਿਲਾਂ ਵੀ ਗੱਲ ਕਰ ਰਹੇ ਸੀ, ਕਈ ਵਾਰ ਚੱਕ ਕੇ ਲੈ ਜਾਂਦੇ, ਲੜਾਈ ਝਗੜਿਆਂ 'ਚ 2-2 ਦਿਨ ਸਾਹਮਣੇ ਨਹੀਂ ਦੱਸਦੇ, ਪਤਾ ਹੀ ਲੱਗਦਾ ਕਿਹੜੇ ਥਾਣੇ 'ਚ ਬੰਦਾ ਕਿੱਥੇ ਹੈ, ਜਾਂ ਖੜਕੂਆ ਦੇ ਦੌਰ 'ਚ ਕਿੰਨਿਆਂ ਦਾ ਏਦਾਂ ਹੀ ਪਤਾ ਹੀ ਲੱਗਿਆ ਜੀ। ਸੋ ਇਸ ਲਈ ਉਸ ਤਰ੍ਹਾਂ ਦਾ ਇੱਕ ਪਹਿਲੂ ਹੁੰਦਾ ਕਿ ਹਾਂ ਲੈ ਜਾਓ ਜੀ, ਅਜੇ ਸ਼ੋਅ ਹੀ ਨਹੀਂ ਕੀਤੀ, ਜੇ ਐਂ ਸਮਝੌਤਾ ਹੋ ਕੇ ਨਿਬੜਦਾ, ਐਂ ਬਿਠਾ ਕੇ ਨਿਬੜਦਾ ਤਾਂ 2-2 3-3 ਦਿਨ ਬੰਦਾ, ਹੁਣ ਤਾਂ ਚੱਲ ਵੀਡੀਓ ਆ ਜਾਂਦੀ ਹੈ ਨਾ, ਬਣ ਜਾਂਦੀ ਹੈ, ਇਸ ਲਈ ਪਹਿਲਾਂ ਤਾਂ ਬਿਲਕੁਲ ਹੀ ਕੋਈ ਹਿਸਾਬ ਕਿਤਾਬ ਨਹੀਂ ਸੀ। ਸੋ ਇੱਕ ਉਹ ਹੈ। ਤੀਜਾ ਹੁੰਦਾ ਕਿ ਜਿਵੇਂ ਆਪਾਂ ਕਹਿੰਦੇ ਆ ਬੰਦਾ ਨਜ਼ਰਬੰਦ ਹੈ। ਸੋ ਕੀ ਉਸ ਤਰ੍ਹਾਂ ਦਾ ਕੋਈ ਸੀਗਾ ਕਿ ਤੁਰ ਫਿਰ ਰਹੇ ਸੀ ਆਜ਼ਾਦ, ਜੇ ਵੀਡੀਓ ਕੈਮਰਾ ਦਿਖਾ ਵੀ ਦਿੰਦਾ ਸੀ, ਪਰ ਉਹ ਫਿਲਮ ਦੇ ਵਿੱਚ ਤੁਸੀਂ ਦੇਖਿਓ ਕਿ ਉਹ ਜਿੰਨਾ ਸੀਨ ਦਿਖਦਾ ਹੁੰਦਾ ਉਨਾ ਹੀ ਦਿਖਦਾ। ਜੇ ਗੱਡੀ ਦਾ ਸਟੀਅਰਿੰਗ ਦਿਖਣਾ ਤਾਂ ਸਟੀਅਰਿੰਗ ਦਿਖਦਾ, ਪਿੱਛੇ ਧੱਕਾ ਲਾਉਂਦੇ ਬੰਦੇ ਨਹੀਂ ਦਿਖਦੇ ਹੁੰਦੇ ਕਿ ਹਾਂ ਧੱਕਾ ਲਾ ਕੇ ਗੱਡੀ ਹਿਲਾ ਰਹੇ ਨੇ ਉਹ, ਸੋ ਗੱਡੀ ਚੱਲਦੀ ਉਵੇਂ ਦਿਖਦੇ। ਕੀ ਇਹ ਉਨਾ ਹੀ ਸੀਨ ਦਿਖਾਇਆ ਜਾਂਦਾ ਸੀ? ਆਲੇ ਦੁਆਲੇ ਕੋਈ ਘੇਰਾਬੰਦੀ ਹੈਗੀ ਸੀ? ਕੀ ਇਹ ਪੁਲਿਸ ਦੀ ਨਜ਼ਰਬੰਦ ਸੀ? ਪਹਿਲਾਂ ਹੀ ਪੁਲਿਸ ਦੇ ਕੰਟਰੋਲ 'ਚ ਸੀ ਸਾਰਾ ਕੁਝ ਹੈ, ਮਤਲਬ ਕਿ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਸੀ ਮੀਡੀਆ ਦੇ ਵੀ, ਲੋਕਾਂ ਦੇ ਵੀ? ਕੀ ਇਹ ਪਹਿਲੂ ਹੈ? ਸੋ ਉਹਨਾਂ ਦੇ ਬਿਆਨ ਕਿੰਨੇ ਗਹਿਰੇ ਅਰਥ ਦੱਸਦੇ ਨੇ। ਹੁਣ ਇਹ ਉਹਨਾਂ ਨੇ ਪੂਰੇ ਮਤਲਬ ਕਿ ਸੋਚ ਸਮਝ ਕੇ ਜਾਣ ਕੇ ਪੁਲਿਸ ਨੂੰ ਸਵਾਲਾਂ ਦੇ ਘੇਰੇ 'ਚ ਲਿਆਉਣ ਲਈ ਬਿਆਨ ਦਿੱਤਾ, ਜਾਂ ਉਹ ਪੁਲਿਸ ਦੇ ਘੇਰੇ 'ਚ ਖੁਦ ਸੀ, ਉਹਨਾਂ ਨੇ ਉਹ ਸੱਚ ਸਾਹਮਣੇ ਲਿਆਂਦਾ? ਹੁਣ ਇਹ ਦੋ ਹੀ ਗੱਲਾਂ ਵੱਡੀਆਂ ਖੜੀਆਂ ਹੋ ਗਈਆਂ ਕਿ ਪਪਲਪ੍ਰੀਤ ਨੇ ਜਾਣ ਬੁੱਝ ਕੇ ਮੀਡੀਆ ਨੂੰ ਇੱਕ ਟਾਸਕ ਦੇਤਾ ਕਿ ਉਲਝੇ ਰਹੋ ਪੁਲਿਸ ਨਾਲ, ਕੱਢੀ ਜਾਓ ਆਪਣੇ ਆਪਣੇ ਅਰਥ, ਜਾਂ ਉਹਨਾਂ ਨੇ ਇਹ ਅੰਮ੍ਰਿਤਸਰ ਦੇ 에ਅਰਪੋਰਟ ਤੋਂ ਉਡਾਣ ਭਰਨ ਤੋਂ ਪਹਿਲਾਂ ਇਹ ਸੱਚ ਦੱਸਤਾ ਕਿ ਭਾਈ ਮੈਂ ਪੁਲਿਸ ਦੇ ਰਿਕਾਰਡ 'ਚ ਅੱਜ ਗ੍ਰਿਫਤਾਰ ਹੋਇਆ, ਗ੍ਰਿਫਤਾਰ ਪਹਿਲਾਂ ਤੋਂ ਆ। ਸੋ ਇਹ ਦੋਏ ਸਵਾਲ ਨੇ ਹੁਣ। ਤੇ ਅਜੇ ਤੀਸਰਾ ਸਵਾਲ ਅਜੇ ਵੱਡਾ ਬਣਨਾ ਜਦੋਂ ਅੰਮ੍ਰਿਤਪਾਲ, ਪੁਲਿਸ ਦਮ ਭਰ ਰਹੀ ਹੈ ਕਿ ਅਸੀਂ ਛੇਤੀ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਾਂਗੇ। ਹੁਣ ਤੱਕ 9 ਬੰਦੇ ਕਪਲਪ੍ਰੀਤ ਸਿੰਘ ਹੋਣਾ ਸਣੇ 9 ਬੰਦੇ ਵੱਡੇ ਜੇਲ੍ਹ ਪਹੁੰਚ ਚੁੱਕੇ ਨੇ ਆਸਾਮ ਦੇ ਵਿੱਚ। ਉਹਦੇ ਵਿੱਚ ਅੰਮ੍ਰਿਤਪਾਲ ਦਾ ਚਾਚਾ ਵੀ ਹੈ, ਉਹਦੇ ਸੁਰੱਖਿਆ ਗਾਰਡ ਵੀ ਨੇ, ਬਾਜੇ ਕੇ ਪ੍ਰਧਾਨ ਮੰਤਰੀ ਦੇ ਨਾਲ ਜਿਹੜਾ ਉਹਦੇ ਨਾਲ ਜਾਣਿਆ ਜਾਂਦਾ ਉਹ ਵੀ ਉੱਥੇ ਨੇ। ਤਾਂ 9 ਬੰਦੇ ਹੋ ਗਏ ਹੁਣ ਪਪਲਪ੍ਰੀਤ ਸਣੇ। ਤੇ ਹੁਣ ਇਹ ਸਾਰਿਆਂ ਦੀ ਨਜ਼ਰ ਇਸੇ ਗੱਲ ਤੇ ਹੈ ਕਿ ਕੀ ਛੇਤੀ ਅੰਮ੍ਰਿਤਪਾਲ ਨੂੰ ਵੀ ਸਾਹਮਣੇ ਲਿਆਉਣਗੇ ਜਾਂ ਵਿਸਾਖੀ ਤੱਕ ਇੰਤਜ਼ਾਰ ਕਰਨਾ, ਵਿਸਾਖੀ ਦੇ ਨੇੜੇ ਜਾ ਕੇ ਕੁਝ ਹੋਣਾ। ਜੀ ਜੀ। ਇਹ ਤੋਂ ਬਾਅਦ ਦੇ ਵਿੱਚ ਨਾ ਦੀਪਕ ਜੀ ਇਹਨਾਂ ਨੇ ਟਵੀਟ ਕੀਤਾ ਪੰਜਾਬ ਪੁਲਿਸ ਵਾਲਿਆਂ ਨੇ ਵੀ ਤੁਸੀਂ ਭੱਜ ਸਕਦੇ ਹੋ, ਕਾਨੂੰਨ ਦੀਆਂ ਬਾਹਾਂ ਬੜੀਆਂ ਲੰਬੀਆਂ। ਲੋਕਾਂ ਨੇ ਨਾਲ ਹੀ ਮੁੱਦਾ ਚੱਕ ਲਿਆ ਵੀ ਇੰਨੀਆਂ ਲੰਬੀਆਂ ਤੇ ਭਾਈ ਬੇਅਦਬੀ ਦੇ ਜਿਹੜੇ ਦੋਸ਼ੀਆਂ ਤੱਕ ਅਜੇ ਤੱਕ ਕਿਉਂ ਨਹੀਂ ਪਹੁੰਚੀਆਂ? ਜਿਹੜੀ ਅਣਪਛਾਤੀ ਪੁਲਿਸ ਆ ਉੱਥੇ ਤੱਕ ਕਿਉਂ ਨਹੀਂ ਪਹੁੰਚ ਸਕਦੀਆਂ? ਸੁਮੇਧ ਸੈਣੀ ਹੋ ਗਿਆ, ਟਾਈਟਲਰ ਹੋ ਗਿਆ, ਹੋਰ ਅਣਗਿਣਤ ਅਜਿਹੇ ਨਾਂ ਆ, ਇੱਥੋਂ ਤੱਕ ਕਿ ਤੁਹਾਡੀ ਜੇਲ੍ਹ 'ਚ ਬੈਠਾ ਇੰਟਰਵਿਊ ਦੇਈ ਜਾਂਦਾ ਬਿਸ਼ਨੋਈ, ਉੱਥੇ ਤੱਕ ਨਹੀਂ ਪਹੁੰਚਦੀਆਂ। ਸਵਾਲ ਬਥੇਰੇ ਨੇ। ਕੀ ਇਹ ਜਾਣਬੁੱਝ ਕੇ ਨੀਵਾਂ ਦਿਖਾਉਣ ਵਾਲੀ ਜਿਹੜੀ ਗੱਲ ਆ, ਜਾਂ ਇਹ ਪੰਜਾਬ ਪੁਲਿਸ ਦਾ ਕਿੱਦਾਂ ਦਾ ਇਦਾਂ ਦਾ ਰਵੱਈਆ? ਰਾਜਕਰਨਵੀਰ ਜੀ, ਜਦੋਂ ਮਤਲਬ ਕਿ ਨਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਪੁਰਾਣੀਆਂ ਫੋਟੋਆਂ ਦੇਖਿਓ, ਕਈ ਵਾਰ ਵੀਡੀਓ ਦੇਖਿਓ ਜੀ, ਉਹ ਬੇਸ਼ੱਕ ਆਪਣੇ ਹੀ ਫੜਾਏ ਹੋਣ ਪੈਸੇ, ਅਸੀਂ ਨਹੀਂ ਕਹਿੰਦੇ। ਉਹ ਕਈ ਵਾਰ ਗੁਰੂ ਘਰ ਜਦੋਂ ਮੱਥਾ ਟੇਕਦੇ ਹੁੰਦੇ ਸੀ ਤਾਂ ਨਾਲ ਵਾਲੇ ਤੋਂ ਆਪਣੇ ਸਿਕਿਉਰਿਟੀ ਗਾਰਡ ਤੋਂ ਪੈਸੇ ਫੜ ਕੇ ਗੱਲੇ 'ਚ ਪਾਉਂਦੇ ਹੁੰਦੇ ਸੀ ਜੀ। ਸੋ ਹੋ ਸਕਦਾ ਉਹਨਾਂ ਨੇ ਆਪਣੇ ਹੀ ਫੜਾਏ ਹੋਏ ਹੋਣ। ਤੇ ਉਸੇ ਤਰ੍ਹਾਂ ਇਹ ਜਦੋਂ ਦੂਏ ਦੀ ਜੇਬ 'ਚ ਪੈਸੇ ਕੱਢਣ ਲਈ ਬਾਂਹ ਲੰਬੀ ਹੋ ਜਾਂਦੀ ਹੈ, ਆਪਣੀ ਜੇਬ 'ਚੋਂ ਪੈਸੇ ਕੱਢਣੇ ਬਹੁਤ ਔਖੇ ਹੁੰਦੇ। ਸੋ ਇਸ ਲਈ ਕਾਨੂੰਨ ਦੀਆਂ ਬਾਹਾਂ ਵੀ ਉਹੀ ਜਿਹੀ, ਜਿਸ 'ਚ ਆਪ ਘਿਰਦੇ ਨੇ ਉੱਥੇ ਤੱਕ ਨਹੀਂ ਬਾਂਹ ਪਹੁੰਚਦੀ, ਜਿੱਥੇ ਆਪ ਸਵਾਲਾਂ 'ਚ ਆਉਂਦੇ ਨੇ ਉੱਥੇ ਤੱਕ ਨਹੀਂ ਹੱਥ ਪੈਂਦਾ। ਤੇ ਦੂਸਰਿਆਂ ਨੂੰ ਦੱਸਣ ਦੇ ਲਈ ਸਾਡੀਆਂ ਬਾਹਾਂ ਬਹੁਤ ਲੰਬੀਆਂ ਨੇ। ਜੇ ਬਾਹਾਂ ਬਹੁਤ ਲੰਬੀਆਂ ਨੇ ਫਿਰ ਉਹ ਬੰਦਾ ਉੱਥੋਂ ਨਿਕਲ ਕੇ ਲੁਧਿਆਣੇ ਤੱਕ ਕਿਵੇਂ ਆ ਗਿਆ ਸੀ? ਉੱਥੇ ਤੱਕ ਕਿਉਂ ਨਾ ਬਾਂਹ ਪਹੁੰਚ ਗਈ? ਫਿਰ ਲੁਧਿਆਣੇ ਤੋਂ ਪਟਿਆਲਾ ਹੁੰਦਾ ਹੋਇਆ ਕੁਰਕਸ਼ੇਤਰ ਪਹੁੰਚ ਗਿਆ ਹੈ। ਫਿਰ ਤੁਹਾਡੀ ਬਾਂਹ ਜਾਨੂੰ ਕੁਰਕਸ਼ੇਤਰ ਪਹੁੰਚੀ, ਜਾਨੂੰ ਕਹਿੰਦੇ ਕਿ ਅਗਲਾ ਤਾਂ ਪਹੁੰਚ ਗਿਆ ਜੀ ਯੂਪੀ, ਤੇ ਤੁਸੀਂ ਯੂਪੀ ਦੀ ਲੋਕੇਸ਼ਨ ਦੱਸੀ ਜਾਂਦੇ ਹੋ, ਅਗਲਾ ਕਹਿੰਦੇ ਜੀ ਹੁਸ਼ਿਆਰਪੁਰ ਆ ਗਿਆ, ਉਹ ਜਲੰਧਰ ਡੇਰੇ 'ਚ ਆ ਗਿਆ ਜੀ। ਸੋ ਹੁਣ ਇਹ ਬਾਂਹ ਕਿੰਨੀ ਕੁ ਲੰਬੀ ਸੀ, ਜਾਂ ਆਪ ਹੀ ਉਂਗਲੀ ਫੜ ਕੇ ਤੋੜ ਰਹੇ ਸੀ? ਇਹ ਸਵਾਲ ਤਾਂ ਪਹਿਲਾਂ ਤੋਂ ਹੀ ਖੜਾ। ਸੋ ਇਸ ਲਈ ਅਜੇ ਇਹ ਸਿਰਫ ਇਹਦਾ ਮਤਲਬ ਇਹਦਾ ਵੀ ਉਸੇ ਤਰ੍ਹਾਂ ਪਪਲਪ੍ਰੀਤ ਵਾਲੇ ਬੋਲ ਦੇ ਹਿਸਾਬ ਨਾਲ ਹਿਸਾਬ ਲਾਉਣਾ ਪਏਗਾ ਤੁਹਾਨੂੰ। ਪਪਲਪ੍ਰੀਤ ਕਹਿੰਦਾ ਕਿ ਮੈਂ ਪੁਲਿਸ ਦੇ ਹਿਸਾਬ ਨਾਲ ਅੱਜ ਗ੍ਰਿਫਤਾਰ ਹਾਂ। ਹੁਣ ਆਪਾਂ ਕਹਿ ਰਹੇ ਹਾਂ ਕਿ ਜਾਂ ਤਾਂ ਉਹਨੇ ਪੁਲਿਸ ਨੂੰ ਘੇਰੇ 'ਚ ਲਿਆਂਦਾ, ਜਾਣਬੁੱਝ ਕੇ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ, ਜਾਂ ਉਹ ਸੱਚ ਬੋਲ ਗਿਆ। ਇਸੇ ਤਰ੍ਹਾਂ ਇਹ ਬਿਆਨ ਕਿ ਪੁਲਿਸ ਦੀਆਂ ਬਾਹਾਂ, ਕਾਨੂੰਨ ਦੀਆਂ ਬਾਹਾਂ ਬਹੁਤ ਲੰਬੀਆਂ ਹੁੰਦੀਆਂ ਨੇ, ਇਹਦਾ ਮਤਲਬ ਜਾਂਦਾ ਪੁਲਿਸ ਦੱਸ ਰਹੀ ਹੈ ਕਿ ਚਿੰਤਾ ਨਾ ਕਰੋ, ਅੰਮ੍ਰਿਤਪਾਲ ਸਾਡੇ ਕੋਲੇ ਹੈ। ਜਾਂ ਉਹ ਕਹਿ ਰਹੀ ਹੈ ਕਿ ਅਸੀਂ ਉਹਦੇ ਬਹੁਤ ਨੇੜੇ ਆ, ਕੋਈ ਨਾ ਜਿੱਦਣ ਲੋੜ ਹੋਊਗਾ ਬੂਆ ਖੜਕਾ ਕੇ ਉਹਨੂੰ ਵੀ ਕੱਢ ਲਾਂਗੇ, ਉਹ ਵੀ ਸਾਡੇ ਘੇਰੇ ਦੇ ਵਿੱਚ ਹੈ। ਜਾਂ ਉਹ ਸਿਰਫ ਸੰਕੇਤ ਕਰੀ ਜਾਂਦਾ, ਜੇ ਉਹਨਾਂ ਦੀ ਦੌੜ ਤੋਂ ਬਾਹਰ ਹੈ ਅੰਮ੍ਰਿਤਪਾਲ ਤਾਂ ਉਸ ਨੂੰ ਡਰਾਉਣਾ ਚਾਹੁੰਦੀ ਹੈ ਕਿ ਸਾਨੂੰ ਪਤਾ ਹੈ, ਮਾਨਸਿਕ ਉਹਦੇ ਉੱਤੇ ਦਬਾਅ ਬਣਾਉਣ ਦੀ ਖੇਡ ਹੈ ਕਿ ਤਾਂ ਕਿ ਉਹਦੇ ਉੱਪਰ ਇਹ ਪ੍ਰੈਸ਼ਰ ਬਣ ਜਾਵੇ ਕਿ ਅੱਛਾ ਮੇਰਾ ਵੀ ਪਤਾ ਲੱਗ ਗਿਆ ਉਹਨੂੰ। ਮਤਲਬ ਸੋ ਇਹ ਤਿੰਨਾਂ ਦੇ ਵਿੱਚੋਂ ਕੀ ਸੱਚ ਹੈ
ਇਹ ਤਾਂ ਹੁਣ ਜਾਂ ਰੱਬ ਜਾਣੇ ਜਾਂ ਪੁਲਿਸ ਜਾਣੇ ਜਾਂ ਅੰਮ੍ਰਿਤਪਾਲ ਤੇ ਪਪਲਪ੍ਰੀਤ ਜਾਣਦੇ ਹੋਣਗੇ। ਹਾਂ, ਪਰ ਆਪਾਂ ਉਹਨਾਂ ਦੇ ਬੋਲਾਂ ਦੀ, ਉਹਨਾਂ ਦੀ ਬੋਡੀ ਲੈਂਗੁਏਜ ਦੀ, ਉਹਨਾਂ ਦੇ ਟਵੀਟ ਦੀ, ਉਸ ਹਵਾਲੇ ਨਾਲ ਆਪਾਂ ਇਹ ਚਰਚਾ ਕੀਤੀ ਹੈ। ਜੀ ਜੀ ਬਿਲਕੁਲ। ਅਗਲੀ ਜਲੰਧਰ ਜਿਮਣੀ ਚੋਣ ਦੇ ਉੱਤੇ ਵੀ ਜੇ ਨਜ਼ਰ ਮਾਰੀਏ, ਸਿਆਸਤ ਭਖਦੀ ਜਾਂਦੀ ਆ ਤੇ ਚੋਣਾਂ ਦਾ ਪਿੜ ਜਿਹੜਾ ਉਹ ਬਿਲਕੁਲ ਤਿਆਰ ਹੀ ਆ। ਗੱਲਾਂ ਹੁਣ ਕਰਦੇ ਆ ਅਕਾਲੀ ਦਲ ਦੀ, ਬਸਪਾ ਦਾ ਜਿਹੜਾ ਗੱਠਜੋੜ ਆ ਉਸ ਨੂੰ ਜਿਹੜਾ ਉਹ ਲੈ ਕੇ ਭਾਜਪਾ ਬਹੁਤ ਕੁਝ ਜਿਹੜਾ ਉੱਥੇ ਆਪਾਂ ਵੇਖਣੇ ਚੱਲ ਰਿਹਾ। ਹੁਣ ਚਰਚਾ ਚੱਲ ਪਈ ਹੈ, ਕਹਿੰਦੇ ਵੀ ਟੀਨੂ ਹੁਣਾਂ ਦਾ ਨਾਂ ਆਉਂਦਾ ਸੀ ਪਹਿਲੋਂ, ਪਰ ਕਹਿੰਦੇ ਵੀ ਉਹਨਾਂ ਦਾ ਨਾਂ ਰੇਸ ਚੋਂ ਬਾਹਰ ਹੋ ਗਿਆ ਤੇ ਬੰਗਾ ਦੇ ਵਿਧਾਇਕ ਦੀ ਐਂਟਰੀ ਹੋ ਗਈ ਆ। ਕਿੱਦਾਂ ਹੋਇਆ ਜੀ ਇਹ ਰੇਸ ਤੋਂ ਟੀਨੂ ਹੁਣੀ ਰੇਸ ਤੋਂ ਬਾਹਰ ਤੇ ਵਿਧਾਇਕ ਉਹਨਾਂ ਦੇ ਬੰਗਾ ਵਿਧਾਇਕ ਦੀ ਐਂਟਰੀ? ਬਿਲਕੁਲ ਜੀ, 2-3 ਘਟਨਾਕ੍ਰਮ ਕੱਲ ਅਕਾਲੀ ਦਲ ਚ ਬੜੇ ਵੱਖਰੇ ਵਾਪਰੇ। ਇੱਕ ਤਾਂ ਚਰਨਜੀਤ ਅਟਵਾਲ ਹੋਰਾਂ ਦੇ ਪਰਿਵਾਰ ਚੋਂ ਉਹਨਾਂ ਦੇ 2 ਪੁੱਤਾਂ ਦਾ ਭਾਜਪਾ ਜਾਣ ਤੋਂ ਬਾਅਦ ਅਕਾਲੀ ਦਲ ਨੂੰ ਖਾਸੀ ਫਿਕਰਮੰਦੀ ਹੋਈ ਕਿਤੇ ਕਿ ਉਮੀਦਵਾਰ ਐਲਾਨਣ ਤੋਂ ਬਾਅਦ ਸਾਡੇ ਕੁਝ ਹੋਰ ਵੱਡੇ ਲੀਡਰ ਨਾ ਉੱਧਰ ਚਲੇ ਜਾਣ ਉਸ ਮੰਚ ਤੇ, ਕਿ ਜਦੋਂ ਇੱਕ ਅੱਧੀ ਕੋਈ ਰੈਲੀ ਚੋਣ ਪ੍ਰਚਾਰ ਕਰਨੀ ਜਲੰਧਰ ਆਵੇ ਬੀਜੇਪੀ ਤਾਂ ਉਹਦੇ ਵਿੱਚ 2-3 ਲੀਡਰ ਹੋਰ ਵੱਡੇ ਜਾ ਸਕਦੇ ਨੇ। ਇਹ ਉਹਨਾਂ ਨੂੰ ਡਰ ਪੈਦਾ ਹੋਇਆ ਤੇ ਉਸ ਡਰ ਨੂੰ ਮਿਟਾਉਣ ਦੇ ਲਈ ਬਕਾਇਦਾ 5 ਮੈਂਬਰੀ ਕਮੇਟੀ ਬਣਾਤੀ ਤੇ 5 ਮੈਂਬਰੀ ਕਮੇਟੀ ਦੇ ਵਿੱਚ ਦਲਜੀਤ ਚੀਮਾ ਤੇ ਮਲੂਕਾ ਹੋਰਾਂ ਨੂੰ ਮਤਲਬ ਲਾਇਆ ਗਿਆ ਉਚੇਚੇ ਤੌਰ ਤੇ, ਸਿਕੰਦਰ ਸਿੰਘ ਮਲੂਕਾ ਹੋਰਾਂ ਨੂੰ ਤੇ ਦਲਜੀਤ ਚੀਮਾ ਨੂੰ। ਇਹਨਾਂ ਦੀ ਅਗਵਾਈ 'ਚ 5 ਮੈਂਬਰੀ ਕਮੇਟੀ ਰੁੱਸੇ ਲੀਡਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰੂਗੀ, ਬੀਜੇਪੀ ਜਾਣ ਲਈ ਜਿਹੜੇ ਕਾਲੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੂਗੀ ਤੇ ਇੱਧਰ ਅਟਵਾਲ ਪਰਿਵਾਰ ਨਾਲ ਵੀ ਮਤਲਬ ਤਾਲਮੇਲ ਕਰਕੇ ਚਰਨਜੀਤ ਅਟਵਾਲ ਪਰਿਵਾਰ ਨੂੰ ਵੀ ਜਾਂ ਖਾਸ ਕਰ ਚਰਨਜੀਤ ਅਟਵਾਲ ਹੋਰਾਂ ਨੂੰ ਪਟਿਆਲੇ 'ਚ ਖੜਾ ਕਰੂਗੀ ਕਿ ਤੁਹਾਨੂੰ ਕੀ ਕੁਛ ਨਹੀਂ ਦਿੱਤਾ ਅਕਾਲੀ ਦਲ ਨੇ। ਹੁਣ ਅੱਜ ਕਹਿੰਦੇ ਔਖੀ ਘੜੀ ਆਈ ਸਾਡੇ ਤੇ ਤਾਂ ਤੁਹਾਡੇ ਮੁੰਡੇ ਭੱਜ ਉੱਧਰ ਨੂੰ ਜਾਈ ਜਾਂਦੇ ਨੇ ਕਿ ਉਹਨੂੰ ਮੁੰਡੇ ਨੂੰ ਵੀ ਐਮਐਲਏ ਬਣਾਇਆ, ਤੁਹਾਨੂੰ ਵੀ ਸਪੀਕਰ ਤੱਕ ਦਾ ਉਹਦਾ ਦਿੱਤਾ, ਸਾਰਾ ਕੁਝ ਤਾਂ ਵੀ ਆਹ ਕੁਛ ਹੈ। ਸੋ ਇਸ ਲਈ ਇੱਕ ਤਾਂ ਇਹ ਐਪੀਸੋਡ। ਦੂਸਰਾ ਕੱਲ ਫਿਰ ਉਮੀਦਵਾਰੀ ਵਾਲਾ, ਜਿਹਦੀ ਕਿਸੇ ਨੇ ਉਮੀਦ ਵੀ ਨਹੀਂ ਕੀਤੀ ਸੀ, ਉਹ ਕੁਛ ਵਾਪਰਿਆ। ਸੁਣ, ਜੋ ਕੁਛ ਵਾਪਰਿਆ ਉਹ ਇਹ ਹੈ ਕਿ ਸਾਰੇ ਕਹਿੰਦੇ ਕਿ ਬੰਗੇ ਤੋਂ ਬੰਦੇ ਨੂੰ ਲਿਆ ਕੇ ਜਲੰਧਰ ਟਿਕਟ ਦੇਣ ਦੀ ਕੀ ਲੋੜ ਪੈ ਗਈ। ਤੇ ਕਹਿੰਦੇ ਜੀ ਦੌੜ 'ਚ ਤਾਂ ਪਵਨ ਟੀਨੂ ਸੀ, ਦੌੜ 'ਚ ਤਾਂ 1-2 ਹੋਰ ਨਾਮ ਸੀ ਤੇ ਦੌੜ 'ਚ ਤਾਂ ਇਹ ਵੀ ਸੋਚ ਰਹੇ ਸੀ ਕਿ ਉਮੀਦਵਾਰ ਚਾਹੇ ਅਕਾਲੀ ਦਲ ਨੇ ਲਾ ਲੈਣਾ, ਪਰ ਬੰਦਾ ਚਾਹੇ ਬਸਪਾ ਵਾਲਾ ਐਲਾਨ ਦਿਓ, ਚਾਹੇ ਗੜੀ ਨੂੰ ਦੇ ਦਿਓ, ਚਾਹੇ ਕਰੀਮਪੁਰੀ ਨੂੰ ਦੇ ਦਿਓ, ਏਦਾਂ ਦੀਆਂ ਗੱਲਾਂ ਵੀ ਸੀ ਜੀ। ਪਰ ਲੈ ਦੇ ਕੇ ਮਸਲਾ ਸੀ ਕਿ ਅਕਾਲੀ ਦਲ ਨੂੰ, ਬਸਪਾ ਨੂੰ ਇਹ ਲੱਗਦਾ ਸੀ ਕਿ ਅਸੀਂ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਆ ਤੇ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਆ ਤੇ ਪਾਰਟੀ ਨੇ ਪੈਸਾ ਵੀ ਨਹੀਂ ਖਰਚਣਾ ਤੇ ਉਮੀਦਵਾਰ ਨੂੰ ਨੱਕ ਰੱਖਣ ਲਈ, ਦਿਖਣ ਲਈ 4 ਗੱਡੀਆਂ, 10 ਪੋਸਟਰ, 4 ਬੈਨਰ, 1-2 ਰੈਲੀਆਂ, ਧਰਨੇ, ਚਾਹ ਪਾਣੀ, ਪਤੀਲੀ, ਚੀਨੀ, ਪੱਤੀ ਸਭ ਕਰਨਾ ਪੈਣਾ। ਤੇ ਇਹ ਚੋਣ ਇਹੀ ਜੀ ਆ ਜਿਮਨੀ ਚੋਣ ਜਿਹ 'ਚ ਪਤਾ ਹੈ ਨਤੀਜਾ ਆਪਣੇ ਪੱਖ 'ਚ ਨਹੀਂ ਆਉਣਾ, ਹਵਾ ਆਪਣੀ ਬਣਨੀ ਨਹੀਂ, ਸਥਿਤੀ ਆਪਣੀ ਮਜ਼ਬੂਤ ਹੈ ਨਹੀਂ, ਖਰਚਾ ਪੱਲਿਓਂ ਕਰਨਾ ਪੈਣਾ, ਫੰਡ ਕਿਤੋਂ ਆਉਣਾ ਨਹੀਂ, ਕਿਸੇ ਨੇ ਸਹਿਯੋਗ ਵੀ ਨਹੀਂ ਕਰਨਾ ਕਿਉਂਕਿ ਆਪਾਂ ਜਿੱਤਣ ਵਾਲੇ ਮੁਕਾਬਲੇ 'ਚ ਨਹੀਂ ਹੈਗੇ। ਸੋ ਇਸ ਲਈ ਕੋਈ ਵੀ ਖੁਦੇ ਲੜਨਾ ਨਹੀਂ ਚਾਹੁੰਦਾ ਸੀ। ਸੁਖਬੀਰ ਬਾਦਲ ਪਵਨ ਟੀਨੂ ਨੂੰ ਲੜਾਉਣਾ ਚਾਹੁੰਦੇ ਸੀ। ਪਵਨ ਟੀਨੂ ਦੀ ਬਸਪਾ 'ਚ ਚੰਗੀ ਪੈਠ ਹੈ, ਬਸਪਾ ਦੀ ਵੋਟ ਤੋੜਨ 'ਚ ਉਹ ਮਾਹਰ ਨੇ ਤੇ ਉਹਨਾਂ ਦਾ ਅਕਾਲੀ ਦਲ 'ਚ ਵੀ ਠੀਕ ਠਾਕ ਆਧਾਰ ਹੈ ਨਾ, ਉਹਨਾਂ ਦੀ ਇਲਾਕੇ 'ਚ ਪਹਿਚਾਣ ਚੰਗੀ ਹੈ, ਰੁਤਬਾ ਚੰਗਾ ਹੈ, ਪਰ ਜਿਹੋ ਜਿਹਾ ਮਾਹੌਲ ਹੈ ਉਹ ਜਿਹੇ ਦੇ ਵਿੱਚ ਉਹ ਜਿੱਤਣ ਵਾਲੀ ਪੋਜੀਸ਼ਨ 'ਚ ਲੱਗਦੇ ਨਹੀਂ ਸੀ। ਸੋ ਇਸ ਲਈ ਪਵਨ ਟੀਨੂ ਨੇ ਆਪਣੇ ਪੈਰ ਪਿਛਾਂ ਖਿੱਚ ਲਏ। ਉਹਦਾ ਕਾਰਨ ਸੀ ਕਿ ਹੱਥ ਕਿਤੇ ਆਪਣੀ ਉਹ ਖੀਸੇ 'ਚੋਂ ਨਾ ਪੈਸੇ ਕੱਢਣੇ ਪੈ ਜਾਣ, ਖਰਚਾ ਆਪਣੇ ਪੱਲਿਓਂ। ਇਸ ਲਈ ਉਹਨੇ ਕਹਿੰਦੇ ਪਵਨ ਟੀਨੂ ਨੇ ਖੁਦ ਸੁਖਬੀਰ ਬਾਦਲ ਨੂੰ ਜਾ ਕੇ ਸੁਨੇਹਾ ਲਾਇਆ ਕਿ ਮਹਾਰਾਜ ਕਿਉਂ ਮੇਰੀ ਬਲੀ ਦਿੰਦੇ ਹੋ, ਪਹਿਲਾਂ ਵੀ ਇੱਕ ਵਾਰ ਬਲੀ ਦੇ ਲਈ ਆਪਾਂ, ਸੋ ਮੈਨੂੰ ਬਖਸ਼ੋ ਮਾੜਾ ਜਾਂ ਮੈਨੂੰ ਰਹਿਣੇ ਦਿਓ, ਮੈਂ ਅਗਲੀ ਚੋਣ ਵਿਧਾਨ ਸਭਾ ਦੀ ਚੰਗੀ ਤਰ੍ਹਾਂ ਲੜੂੰਗਾ। ਸੋ ਫਿਰ ਜਦੋਂ ਇਹ ਗੱਲ ਆਈ ਫਿਰ ਕਹਿੰਦੇ ਕਿ ਜੇ ਪਵਨ ਟੀਨੂ ਨਹੀਂ ਤਾਂ ਫਿਰ ਹੋਰ ਵੀ ਕਿਸੇ ਦੀ ਬਲੀ ਕਿਉਂ ਦੇਣੀ ਹੈ। ਫਿਰ ਕਹਿੰਦੇ ਐਂ ਕਰੋ, ਮਿਲ ਤੁਲ ਕੇ ਲੜਾ ਲਓ ਬੰਦਾ, ਕਿ ਨਾਲ ਹੀ ਤਾਂ ਐਮਐਲਏ ਦਾ ਐਮਐਲਏ ਰਹਿ ਜਾਊਗਾ, ਜੇ ਐਮਪੀ ਬਣ ਗਿਆ ਫਿਰ ਆਪਾਂ ਬਾਅਦ ਚੋਂ ਦੇਖ ਲਾਂਗੇ। ਸੋ ਬੰਗਾ ਤੋਂ 2 ਵਾਰ ਐਮਐਲਏ ਰਹੇ ਨੇ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਜੀ। ਸੋ ਇਸ ਲਈ ਲਗਾਤਾਰ 2 ਵਾਰ ਇਸ ਦੌਰ ਦੇ ਵਿੱਚ ਜਦੋਂ ਅਕਾਲੀ ਦਲ ਪੂਰੀ ਤਰ੍ਹਾਂ ਹਾਰਦਾ ਜਾ ਰਿਹਾ ਸੀ, ਉਸ ਦੌਰ ਦੇ ਵਿੱਚ ਵੀ ਪਿਛਲੀ ਵਾਰ ਵੀ ਐਮਐਲਏ ਜਿੱਤ ਕੇ ਆਏ ਕੈਪਟਨ ਦੇ ਸਮੇਂ ਵੀ ਤੇ ਇਸ ਵਾਰ ਭਗਵੰਤ ਮਾਨ ਦੇ ਸਮੇਂ 'ਚ ਵੀ। ਸੋ ਇਸ ਲਈ ਉਹ ਕਹਿੰਦੇ ਕਿ ਹੋ ਸਕਦਾ ਇਹ ਕੋਈ ਚਮਤਕਾਰ ਕਰ ਦੇਣ ਜੀ, ਤੇ ਜੇ ਤਾਂ ਚਮਤਕਾਰ ਹੋ ਜਾਵੇ ਤਾਂ ਵੀ ਠੀਕ ਹੈ, ਨਹੀਂ ਫਿਰ ਐਮਐਲਏ ਤਾਂ ਹੈਗੇ ਨਹੀਂ। ਇਹ ਇਸ ਲਈ ਫਿਰ ਇਹ ਗੁਣੂਆ ਸੁਖਵਿੰਦਰ ਸੁੱਖੀ ਤੇ ਪਿਆ ਜੀ। ਸੋ ਇਹ ਕਾਰਨ ਹੈ। ਹੁਣ ਉਸਨੂੰ ਕੁਛ ਬਹੁਜਨ ਸਮਾਜ ਪਾਰਟੀ, ਕੁਛ ਅਕਾਲੀ ਦਲ, ਕੁਛ ਇਹਨਾਂ ਦੇ ਲੀਡਰ ਤੇ ਥੋੜਾ ਬਹੁਤ ਉਹ ਆਪਣੇ ਨਿੱਕ ਸੁੱਕ ਦੇ ਹਵਾਲੇ ਨਾਲ ਉਹ ਚੋਣ ਲੜਨਗੇ। ਸੋ ਫਿਰ ਦੇਖਦੇ ਜੀ ਸੁੱਖੀ ਜੀ ਕੋਈ ਚਮਤਕਾਰ ਕਰਦੇ ਆ ਜਾਂ ਫਿਰ ਐਮਐਲਏ ਬਰਕਰਾਰ ਰਹਿੰਦੇ। ਜੀ ਜੀ ਜੀ, ਮੁਕਾਬਲਾ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਆ ਰਹੇ ਹਾਂ, ਸਾਰੇ ਇਹੀ ਕਹਿ ਰਹੇ ਆ ਵੀ ਮੋਸਟ ਪ੍ਰੋਬਬਲੀ ਜਿਹੜੀ ਮੌਜੂਦਾ ਜਿਹੜੀ ਸਰਕਾਰ ਆ ਉਹਨਾਂ ਦਾ ਤੇ ਕਾਂਗਰਸ ਦੇ ਦਰਮਿਆਨ ਬਹੁਤਾ ਜਿਹੜਾ ਉਹ ਦੇਖਣ ਨੂੰ ਜਿਹੜਾ ਉਹ ਮਿਲੇਗਾ। ਅਗਲੀ ਦੀਪਕ ਜੀ ਆਪਾਂ ਜੇ ਗੱਲ ਕਰਦੇ ਜਾਈਏ, ਕੱਲ ਹੀ ਆਪਾਂ ਗੱਲ ਕੀਤੀ ਸੀਗੀ ਪਾਇਲਟ ਹੋਣਾ ਦੀ। ਇਹ ਜਹਾਜ਼ ਦਾ ਪਾਇਲਟ ਕਹਿ ਲਓ ਜਾਂ ਕਾਂਗਰਸ ਦਾ ਪਾਇਲਟ ਕਹਿ ਲਓ, ਸਿਆਸੀ ਪਾਇਲਟ ਜਿਹੜਾ ਆ,
ਕਹਿੰਦੇ ਵੀ ਆਮ ਆਦਮੀ ਪਾਰਟੀ ਵੱਲੋਂ ਥੋੜਾ ਜਿਹਾ ਇਹਨਾਂ ਨੂੰ ਹੱਲਾਸ਼ੇਰੀ ਜੀ ਮਿਲੀ ਆ। ਸਵਾਲ ਹੁਣ ਮੋਰੇ ਇਹ ਆ ਗਿਆ ਵੀ ਕਿ ਪਾਇਲਟ ਹੁਣਾਂ ਦਾ ਜਹਾਜ਼ ਆਪ ਦੇ ਵਿਹੜੇ 'ਚ ਲੈਂਡ ਕਰੂਗਾ ਜਾਂ ਕੀ ਹੋਊਗਾ ਜੀ? ਬਿਲਕੁਲ, ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਉਹਨਾਂ ਕੋਲ ਇੱਕ ਬਦਲੇ ਖੁੱਲਾ। ਬੇਸ਼ੱਕ ਸਾਰਿਆਂ ਦੀ ਨਜ਼ਰ 'ਚ ਇਹੀ ਹੈ ਕਿ ਸਚਿਨ ਪਾਇਲਟ ਬੀਜੇਪੀ ਜਾ ਸਕਦਾ, ਕਿਉਂਕਿ ਉਸ ਸਮੇਂ ਖਾਸ ਕਰਕੇ ਗੱਲ ਚੱਲੀ ਸੀ ਜਦੋਂ ਸਿੰਧੀਆ ਹੋਰੀ ਗਏ ਤੇ ਮਹਾਰਾਸ਼ਟਰ ਦੀ ਸਰਕਾਰ ਪਲਟਾਤੀ। ਇੱਕ ਵਾਰ ਦੌਰ ਚੱਲਿਆ ਵੀ ਸੀ, ਉਹਨੇ ਆਪਣੇ ਐਮਐਲਏ ਇਕੱਠੇ ਕੁੱਠੇ ਵੀ ਕਰ ਲਏ ਸੀ, ਹੈਨਾ, ਤਦ ਲੱਗਿਆ ਸੀ, ਪਰ ਇਹ ਗਿਣਤੀ ਮਿਣਤੀ ਉਨੀ ਪੂਰੀ ਨਹੀਂ ਹੋ ਪਾ ਰਹੀ ਸੀ। ਸਾਰਾ ਕੁਛ ਜਿਮਨੀ ਚੋਣ 'ਚ ਜਾ ਕੇ ਦੁਬਾਰਾ ਜਿੱਤਣਾ, ਫਿਰ ਦੁਬਾਰਾ ਕਰਨਾ, ਉਹ ਸਾਰਾ ਸੁਭਾਵਨਾ ਦੇ ਬਜਾਏ ਉਹਨਾਂ ਨੂੰ ਲੱਗਿਆ ਕਿ ਫਿਰ ਕਾਂਗਰਸ ਨੇ ਪਹੁੰਚ ਵੀ ਕੀਤੀ, ਮਨਾ ਵੀ ਲਿਆ। ਤੇ ਹੁਣ ਵੀ ਕਾਂਗਰਸ ਦੀ ਸਥਿਤੀ ਇਹ ਹੈ ਕਿ ਉਹਨਾਂ ਨੂੰ ਸਚਿਨ ਪਾਇਲਟ ਵਰਗਾ ਵੀ ਜੇ ਗਵਾ ਲਿਆ ਤਾਂ ਉਹਨਾਂ ਲਈ ਵੱਡੀ ਮੁਸੀਬਤ ਖੜੀ ਹੁੰਦੀ ਹੈ। ਪਰ ਉਹ ਗਵਾਉਣਾ ਸਚਿਨ ਪਾਇਲਟ ਨੂੰ ਵੀ ਨਹੀਂ ਚਾਹੁੰਦੇ ਤੇ ਨਾਰਾਜ਼ ਉਹ ਅਸ਼ੋਕ ਗਹਿਲੋਤ ਨੂੰ ਵੀ ਨਹੀਂ ਕਰਨਾ ਚਾਹੁੰਦੇ। ਤੇ ਪਰ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਦਾ 36 ਦਾ ਅੰਕੜਾ ਉਹਨਾਂ ਦੀ ਕਦੇ ਬਣੀਓ ਨਹੀਂ। ਇਹ ਸਾਰੇ ਦੇ ਵਿੱਚ ਹੁਣ ਸਚਿਨ ਪਾਇਲਟ ਨੇ ਕੱਲ ਪ੍ਰਦਰਸ਼ਨ ਜਦੋਂ ਕੀਤਾ, 5 ਘੰਟੇ ਪ੍ਰਦਰਸ਼ਨ ਕੀਤਾ, ਪਰ ਬਦਲ ਖੁੱਲਾ ਰੱਖਿਆ। ਉਹ ਕਹਿੰਦੇ ਮੇਰਾ ਪ੍ਰਦਰਸ਼ਨ ਸੰਗਠਨ ਦੇ ਖਿਲਾਫ ਨਹੀਂ ਹੈ, ਸਰਕਾਰ ਦੇ ਖਿਲਾਫ ਹੈ। ਮਤਲਬ ਉਹਨਾਂ ਨੇ ਇੱਕ ਆਪਸ਼ਨ ਛੱਡ ਲਈ। ਦੂਜਾ, ਉਹਨਾਂ ਨੇ ਬੋਰਡ ਦੇ ਉੱਤੇ ਮਹਾਤਮਾ ਗਾਂਧੀ ਦੀ ਫੋਟੋ ਤਾਂ ਲਾਈ, ਪਰ ਸੋਨੀਆ, ਰਾਹੁਲ, ਪ੍ਰਿयंका ਕਿਸੇ ਦੀ ਨਹੀਂ ਲਾਈ, ਤਾਂ ਕਿ ਇਹ ਵੀ ਦੱਸਿਆ ਕਿ ਭਾਈ ਮੈਂ ਆਪਣੇ ਦਮ ਤੇ ਕਰ ਰਿਹਾ ਪ੍ਰਦਰਸ਼ਨ, ਜਾਂ ਇਹ ਵੀ ਦੱਸਿਆ ਕਿ ਮੈਂ ਤੁਹਾਨੂੰ ਕਟਹਿਰੇ 'ਚ ਨਹੀਂ ਖੜਾ ਕਰਦਾ, ਤੁਸੀਂ ਆਪਣਾ ਸਰਕਾਰ ਨਾਲ ਰਹਿਣਾ ਰਹੋ। ਪਰ ਨਾਲ ਇਹ ਵੀ ਦੱਸਿਆ ਕਿ ਮੂਹਰੇ ਇੱਕ ਮੇਜ਼ ਲੱਕੜਦਾਰ ਰੱਖ ਕੇ, ਉਹ ਜਿਵੇਂ ਮਨੀਮਾ ਮੂਹਰੇ ਪਿਆ ਹੁੰਦਾ, ਇਹ ਕਾਂਗਰਸ ਦਾ ਕਲਚਰ ਹੈ। ਕਾਂਗਰਸ ਆਪਣੀ ਬੈਠਕਾਂ 'ਚ ਉਵੇਂ ਉਹ ਮੇਜ਼ ਜਾਂ ਰੱਖਦੀ ਹੈ, ਛੋਟਾ ਮੇਜ਼ ਜਿਹਦੇ ਉੱਤੇ ਮਨੀਮ ਬੈਠ ਕੇ ਜਿਵੇਂ ਲਿਖਦੇ ਹੁੰਦੇ ਆ ਨਾ ਜੀ, ਇਹ ਆਪਣੀ ਬੈਠਕਾਂ 'ਚ ਉਹ ਰੱਖਦੇ ਆ। ਉਹ ਸੰਕੇਤ ਵੀ ਦਿੱਤਾ ਕਿ ਮੈਂ ਕਾਂਗਰਸ ਪਾਰਟੀ ਦੇ ਬੈਨਰ ਹੇਠੇ ਸਮਝ ਲਓ ਪ੍ਰਦਰਸ਼ਨ ਕਰ ਰਿਹਾ। ਸੋ ਇਸ ਲਈ ਉਹ ਬਦਲ ਵੀ ਖੁੱਲਾ ਰੱਖਿਆ, ਪਰ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਕੇ ਦੱਸ ਵੀ ਦਿੱਤਾ ਕਿ ਨਹੀਂ ਤੁਸੀਂ ਸੁਣੋਗੇ ਮੇਰੀ ਤਾਂ ਮੇਰੇ ਕੋਲ ਬਦਲ ਮੇਰਾ ਹੈ। ਕਿ ਬਦਲ ਮੇਰਾ ਤੀਜਾ ਮੋਰਚਾ ਬਣਾਉਣਾ, ਨਵਾਂ ਦਲ ਖੜਾ ਕਰਨਾ, ਆਪਣੇ ਐਮਐਲਏ ਨਾਲ ਬਾਹਰ ਆ ਜਾਣਾ, ਬਾਹਰ ਆ ਕੇ ਕਿਸੇ ਨਾਲ ਗੱਠਜੋੜ ਕਰਨਾ, ਜਾਂ ਸਿੱਧੇ ਬੀਜੇਪੀ ਸ਼ਾਮਲ ਹੋ ਜਾਣਾ, ਜਾਂ ਫਿਰ ਇਹ ਜਹਾਜ਼ ਆਮ ਆਦਮੀ ਪਾਰਟੀ ਦੇ ਵਿਹੜੇ 'ਚ ਲੈਂਡ ਕਰੇਗਾ। ਕਿਉਂਕਿ ਰਾਜਸਥਾਨ ਦੇ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਕੇਜਰੀਵਾਲ ਤੱਕ ਸੁਨੇਹਾ ਪਹੁੰਚਦਾ ਕੀਤਾ ਕਿ ਜੀ ਸਚਿਨ ਪਾਇਲਟ ਨਾਲ ਤਾਲਮੇਲ ਕਰੋ, ਜੇ ਉਹ ਆਉਂਦਾ ਤਾਂ ਆਪਣੀ ਸਥਿਤੀ ਮਜ਼ਬੂਤ ਬਣ ਸਕਦੀ ਹੈ। ਸੋ ਕੀ ਹੁਣ ਕੋਈ ਲੀਡਰ ਇਹ ਤੱਕ ਅਪਰੋਚ ਕਰੇਗਾ, ਜਾਂ ਇਹ ਖੁਦ ਆਪਣੇ ਉਸ ਖੇਮੇ ਜਾਣਨਾ ਚਾਹੁੰਦੇ ਨੇ ਕਿ ਉਧਰੋਂ ਮੁੱਖ ਮੰਤਰੀ ਦਾ ਚਿਹਰਾ ਬਣ ਸਕਦੇ ਨੇ। ਸੋ ਇਹ ਕਿੰਨੇ ਹੀ ਬਦਲਾਂ ਤੇ ਚਰਚਾ ਸ਼ੁਰੂ ਹੋ ਗਈ ਹੈ, ਔਰ ਇਸ ਨੂੰ ਲੈ ਕੇ ਕਾਂਗਰਸ ਦੀ ਨਜ਼ਰ ਲੱਗੀ ਹੋਈ ਹੈ, ਔਰ ਅੱਜ ਕੱਲ ਦੇ ਵਿੱਚ ਮਨਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਸੁਖਜਿੰਦਰ ਰੰਧਾਵਾ ਨੇ ਉੱਥੇ ਦੇ ਇੰਚਾਰਜ, ਤੇ ਉਹ ਕਹਿੰਦੇ ਕੋਈ ਨਾ ਜੀ, ਅਸੀਂ ਜੋ ਲੋੜ ਹੋਊਗੀ ਅਸੀਂ ਉਸ ਹਿਸਾਬ ਨਾਲ ਕਾਰਵਾਈ ਕਰਾਂਗੇ। ਕੋਈ ਸਖਤ ਸੰਕੇਤ ਅਜੇ ਕਾਂਗਰਸ ਨੇ ਨਹੀਂ ਦਿੱਤਾ ਇਸ ਮਸਲੇ ਤੇ, ਇਸ ਲਈ ਉਹ ਸਚਿਨ ਪਾਇਲਟ ਨੂੰ ਗਵਾਉਣਾ ਨਹੀਂ ਚਾਹੁੰਦੇ। ਪਰ ਉਹ ਕਿਵੇਂ ਮਨਾਉਣਗੇ ਦੇਖਣ ਵਾਲੀ ਗੱਲ ਹੋਏਗੀ। ਉਹਨਾਂ ਕੋਲ ਦੇਣ ਲਈ ਹੁਣ ਹੈ ਕੀ ਹੈ ਜੀ, ਜਿਹੜੇ ਫਾਰਮੂਲੇ ਤੇ ਮਨਾਉਣਗੇ। ਸੋ ਕੋਈ ਲੋਲੀਪੌਪ, ਕੋਈ ਛੁਣਛਣਾ ਦੇਣਾ ਪੈਂਦਾ ਨਾ ਨਿਆਣੇ ਨੂੰ ਮਨਾਉਣ ਲਈ। ਸੋ ਉਹ ਦੇਣਗੇ ਕੀ? ਇਸ ਲਈ ਬੀਜੇਪੀ ਕੋਲ ਵੰਡਣ ਲਈ ਬਹੁਤ ਕੁਛ ਹੈ, ਚਾਹੇ ਉਹ ਹਵਾ 'ਚ ਹੋਵੇ। ਆਮ ਆਦਮੀ ਪਾਰਟੀ ਕੋਲ ਸਬਜ਼ ਬਾਗ ਦਿਖਾਉਣ ਲਈ ਬਹੁਤ ਕੁਛ ਹੈ, ਚਾਹੇ ਉਹ ਹਵਾ 'ਚ ਹੋਵੇ। ਪਰ ਕਾਂਗਰਸ ਕੋਲ ਤਾਂ ਹਵਾ 'ਚ ਵੀ ਕੁਛ ਨਹੀਂ ਅਜੇ। ਸੋ ਇਸ ਲਈ ਉਹ ਤਾਂ ਇਹੀ ਕਹਿ ਸਕਦੇ ਨੇ ਕਿ ਹਾਂ ਜੇ ਅਗਲੀ ਵਾਰ ਸਰਕਾਰ ਆ ਗਈ ਤੈਨੂੰ ਬਣਾ ਦਾਂਗੇ। ਅਗਲਾ ਕਹੂਗਾ ਪਿਛਲੀ ਵਾਰ ਵੀ ਮੈਨੂੰ ਲੜਾ ਕੇ ਝੌਂਕ ਕੇ ਬਣਵਾਈ ਸੀ ਸਰਕਾਰ, ਸੋ ਫਿਰ ਅਸ਼ੋਕ ਗਹਿਲੋਤ ਦਾ ਕੀ ਕਰੋਗੇ? ਸੋ ਇਸ ਲਈ ਉਸ ਮੌਕੇ ਕਾਂਗਰਸ ਚਿੱਤੀ 'ਚ ਫਸੀ ਆ, ਤੇ ਪਰ ਇਹਦੇ ਵਿੱਚੋਂ ਸਚਿਨ ਪਾਇਲਟ ਲਈ ਰਾਹ ਖੁੱਲੇ ਵੀ ਨੇ, ਤੇ ਉਹ ਕਈ ਵਾਰ ਦਾ ਪੁੱਠਾ ਵੀ ਪੈ ਜਾਂਦਾ, ਕਈ ਵਾਰ ਦਾ ਫਾਇਦੇਮੰਦ ਵੀ ਹੋ ਜਾਂਦਾ। ਇਹ ਸਿਆਸੀ ਦਾ ਨੇ, ਦੇਖਦੇ ਹੀ ਸਚਿਨ ਪਾਇਲਟ ਦਾ ਜਹਾਜ਼ ਕਿੱਧਰ ਨੂੰ ਮੋੜ ਕੱਢਦਾ। ਜੀ ਜੀ, ਵੇਖੋ ਕੌਣ ਇਸ਼ਾਰਾ ਕੌਣ ਮੋਹਰੇ ਜਿਹੜਾ ਉਹ ਹੁੰਦਾ ਆ। ਉੱਦਾਂ ਵੈਸੇ ਇੱਕ ਉੱਦਾਂ ਜੇ ਗੱਲ ਕੀਤੀ ਜਾਵੇ ਤੇ ਪਾਇਲਟ ਹੁਣਾਂ ਨੂੰ ਜਾਣ ਦਾ ਫਾਇਦਾ ਕਿੱਧਰ ਹੋਊਗਾ ਜੇ ਆਪਾਂ ਉਹਨਾਂ ਦੇ ਪੱਖ ਤੋਂ ਜੇ ਉਹ ਦੇਖੀਏ ਤਾਂ? ਇਹ ਦੇਖੋ, ਜੇਕਰ ਤਾਂ ਉਹ ਇਹ ਲੱਗਦਾ ਕਿ ਹਾਂ ਸਿਆਸਤ ਜਦੋਂ ਮਰਜ਼ੀ, ਫਿਰ ਤਾਂ ਉਹ ਬੀਜੇਪੀ 'ਚ ਵੀ ਜਾਣਗੇ। ਠੀਕ ਹੈ, ਜੇਕਰ ਉਹਨਾਂ ਨੂੰ ਲੱਗਦਾ ਕਿ ਕੋਈ ਚੱਕਰ ਨਹੀਂ, ਮੈਂ ਫਿਰ ਘਰ ਵਾਪਸੀ ਕਰ ਸਕਦਾ, ਫਿਰ ਉਹ ਬੀਜੇਪੀ 'ਚ ਹੋ ਕੇ ਕੱਲ ਨੂੰ ਪਤਾ ਨਹੀਂ ਜਦੋਂ ਕਾਂਗਰਸ ਦਾ ਹਵਾ ਦੁਬਾਰਾ ਖੜੀ ਹੋਵੇ ਤਾਂ ਕਾਂਗਰਸ 'ਚ ਜਾ ਸਕਦੇ ਨੇ। ਜੇ ਉਹਨਾਂ ਨੂੰ ਥੱਲਿਓਂ ਸਰਵੇ ਇਹ ਆਉਂਦਾ ਮਿਲਿਆ ਕਿ ਹਾਂ ਆਮ ਆਦਮੀ ਪਾਰਟੀ ਦੌੜ 'ਚ ਸ਼ਾਮਲ ਹੋ ਸਕਦੀ ਹੈ, ਮੁੱਖ ਧਾਰਾ 'ਚ ਆ ਸਕਦੀ ਹੈ, ਫਿਰ ਉਹ ਆਮ ਆਦਮੀ ਪਾਰਟੀ ਤੇ ਰੁਖ ਕਰ ਸਕਦੇ ਨੇ। ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਪੰਜਾਬ 'ਚ ਚਮਤਕਾਰ ਹੋ ਗਿਆ, ਆਪਣੇ ਰਾਜਸਥਾਨ 'ਚ ਵੀ ਨਾ ਹੋ ਜਾਵੇ। ਪਰ ਕੀ ਉਹੋ ਜਿਹਾ ਮਾਹੌਲ ਬਣ ਰਿਹਾ ਪੰਜਾਬ 'ਚ? ਤਾਂ ਮਾਹੌਲ ਕਿੰਨੇ ਦੇਰ ਤੋਂ ਬਣਦਾ ਆ ਰਿਹਾ ਸੀ ਨਾ, ਰਵਾਇਤੀ ਪਾਰਟੀਆਂ ਖਿਲਾਫ ਜਿਹੋ ਜਿਹਾ ਮਾਹੌਲ ਸੀ, ਉਹੋ ਜਿਹਾ ਉੱਥੇ ਉਨਾ ਮਾਹੌਲ ਨਹੀਂ ਹੈ। ਕਾਂਗਰਸ ਦੀ ਆਪਣੀ ਫੁੱਟ ਜ਼ਿਆਦੇ ਹੈ, ਪਰ ਕਾਂਗਰਸ ਪਾਰਟੀ ਦੇ ਖਿਲਾਫ ਜਾਂ ਸਰਕਾਰ ਦੇ ਖਿਲਾਫ ਅਜੇ ਰਾਜਸਥਾਨ 'ਚ ਉਹੋ ਜਿਹਾ ਮਾਹੌਲ ਨਹੀਂ ਹੈ। ਜਾਂ ਬੀਜੇਪੀ ਉੱਥੇ ਉਨੀ ਵੀ ਕਮਜ਼ੋਰ ਨਹੀਂ ਹੈ, ਉੱਥੇ ਪਹਿਲਾਂ ਵੀ ਸਰਕਾਰ ਰਹੀ ਹੈ। ਸੋ ਇਸ ਲਈ ਪੰਜਾਬ ਵਾਲੀ ਹਾਲਤ ਤਾਂ ਉੱਥੇ ਨਹੀਂ ਹੈ, ਤੇ ਆਮ ਆਦਮੀ ਪਾਰਟੀ ਉੱਥੇ ਉਨੀ ਮਜ਼ਬੂਤ ਨਹੀਂ ਹੈ ਜਿੰਨੀ ਪੰਜਾਬ 'ਚ ਹੈ। ਤੇ ਇਸ ਲਈ ਸਚਿਨ ਪਾਇਲਟ ਇੱਕ ਸੁਲਝਿਆ ਹੋਇਆ ਸਿਆਸਤਦਾਨ ਹੈ, ਉਹ ਬੜੀ ਸੋਚ ਸਮਝ ਕੇ ਫੈਸਲਾ ਲਊਗਾ, ਕਿਉਂਕਿ ਉਹਦੇ ਮੂਹਰੇ ਅਜੇ ਲੰਬਾ ਰਾਜਨੀਤਿਕ ਭਵਿੱਖ ਪਿਆ। ਬਿਲਕੁਲ ਬਿਲਕੁਲ, ਸ਼ੁਕਰੀਆ ਦੀਪਕ ਜੀ, ਬਹੁਤ ਬਹੁਤ ਧੰਨਵਾਦ ਇਹਨਾਂ ਖਬਰਾਂ ਦੀ ਜਾਣਕਾਰੀ ਦੇਣ ਲਈ। ਮਿਲਦੇ ਹਾਂ ਕੱਲ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਸੋ ਜੋ ਪ੍ਰੋਗਰਾਮ ਖਬਰ ਤੇ ਨਜ਼ਰ ਦੀ ਸਮਾਪਤੀ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।